ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਮਝੀਏ ਨੂੰ ਆਖਦੇ ਹਾਂ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਲਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਸੁਰਜੀਤ ਸਿੰਘ ਗੁਰਾਇਆ ਅਤੇ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ ਅਤੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਇਹਨਾਂ ਦੇ ਕੋਲੋਂ ਪਤਾ ਕਰਨ ਲਈ ਤੁਸੀਂ ਕਾਲ ਕਰੋ 408-272-2500 ਦੇ ਉੱਤੇ। ਜੇਕਰ ਤੁਸੀਂ ARP ਦੇ ਮੈਂਬਰ ਹੋ, AARP ਦੇ ਮੈਂਬਰ ਹੋ, ਤੁਹਾਡਾ ਰੈਕਟ ਕਲੀਨ ਆ ਅਤੇ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਤਾਂ ਤੁਹਾਨੂੰ ਡਿਸਕਾਊਂਟ ਦਵਾ ਸਕਦੇ ਨੇ। ਪੂਰੇ ਅਮਰੀਕਾ ਭਰ ਦੇ ਵਿੱਚ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਕਾਲ ਕਰੋ 408-272-2500 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਸਿੱਧੂ ਅਤੇ ਸਿਆਸਤ ਤੇ ਬਾਦਲ ਹੁਣੀ ਬੋਲੇ ਨੇ, ਕਹਿੰਦੇ ਦਲ ਬਦਲੂਆਂ ਨੂੰ ਜਿੱਧਰੋਂ ਬੁਰਕੀ ਪੈ ਜਾਵੇ ਉੱਧਰ ਨੂੰ ਹੀ ਤੁਰਦੇ ਆ। ਪਹਿਲੀ ਗੱਲ ਤਾਂ ਇਹ ਹੈ ਕਿ ਬਾਦਲ ਸਾਹਿਬ ਨੂੰ ਇਹ ਗੱਲ ਕਹਿਣ ਲੱਗਿਆ ਇੰਨਾ ਸੋਚ ਲੈਣਾ ਚਾਹੀਦਾ ਸੀ ਕਿ ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ। ਜਦੋਂ ਗੱਲ ਨਿਕਲੀ ਦਲ ਬਦਲੂਆਂ ਦੀ ਤੇ ਫਿਰ ਇਤਿਹਾਸ ਫੋਲਿਆ ਜਾਏਗਾ। ਜੇ ਇਤਿਹਾਸ ਫੋਲਿਆ ਜਾਏਗਾ ਤੇ ਬਾਬੇ ਬਾਦਲ ਦਾ ਨਾਂ ਪਹਿਲੀਆਂ 'ਚ ਬੋਲਿਆ ਜਾਏਗਾ, ਕਿਉਂਕਿ ਬਾਦਲ ਸਾਹਿਬ ਸਭ ਤੋਂ ਪਹਿਲੇ ਕਹਿ ਸਕਦੇ ਹਾਂ ਕਿ ਅਜੋਕੇ ਸਮੇਂ 'ਚ ਜਿਹੜੇ ਸਾਡੇ ਸਮਕਾਲੀ ਲੀਡਰ ਆ ਉਹਨਾਂ ਦੇ ਵਿੱਚੋਂ ਪਹਿਲੇ ਦਲ ਬਦਲੂ ਸਨ। ਇਹਨਾਂ ਨੇ ਚੋਣ ਨਿਸ਼ਾਨ ਜਿਹੜਾ ਕਾਂਗਰਸ ਦਾ ਸੀ, ਗਾਂ ਵੱਛਾ, ਉਹਦੇ ਤੇ ਆਪਦਾ ਚੋਣ ਜਿਹੜਾ ਪਹਿਲਾ ਚੁਣਾਵ ਸੀਗਾ ਲੜਿਆ ਸੀ, ਉਹਦੇ 'ਚ ਜੇਤੂ ਹੋਏ। ਬਾਅਦ ਦੇ ਵਿੱਚ ਮਾਸਟਰ ਤਾਰਾ ਸਿੰਘ ਦਾ ਕਾਂਗਰਸੀਆਂ ਨਾਲ ਸਮਝੌਤਾ ਵੀ ਟੁੱਟਿਆ, ਪਰ ਇਹਨਾਂ ਨੇ ਉਹ ਗੱਦੀ ਨਹੀਂ ਸੀ ਛੱਡੀ, ਇਹ ਬੈਠੇ ਰਹੇ ਸਨ। ਦਲ ਬਦਲੂ ਤਾਂ ਇਹ ਦੇਖੀਏ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੈ ਜਿਹੜਾ, ਉਹ ਇਹ ਜਿਹੜਾ ਇਹਨਾਂ ਦਾ ਜਵਾਈ ਹੈ ਉਹ ਪ੍ਰਤਾਪ ਸਿੰਘ ਕੈਰੋਂ ਦਾ ਮੁੰਡਾ ਹੈ। ਪ੍ਰਤਾਪ ਸਿੰਘ ਕੈਰੋਂ ਕਾਂਗਰਸੀ ਸੀ, ਉਹ ਵੀ ਤੇ ਦਲ ਬਦਲੂ ਹੈ ਨਾ। ਬਿਲਕੁਲ। ਜੇ ਦਲ ਬਦਲੂ ਦੀ ਗੱਲ ਕਰੀਏ ਤੇ ਮਜੀਠੀਆ ਪਰਿਵਾਰ ਕੌਣ ਸੀ? ਜੇ ਇਤਿਹਾਸ ਫਰੋਲਾਂਗੇ ਤੇ ਬੜਾ ਕੁਛ ਇਹੋ ਜਿਹਾ ਨਿਕਲ ਆਉਣਾ। ਜਿਹੜਾ ਜੋਗਿੰਦਰਪਾਲ ਜੈਨ ਹੈ, ਇਹਨਾਂ ਨੇ ਪੱਟ ਕੇ ਆਪਦੇ ਵਿਹੜੇ 'ਚ ਲਾ ਲਿਆ ਸੀ, ਉੱਧਰੋਂ ਖੱਗ ਕੇ ਕਾਂਗਰਸੀਆਂ ਵੱਲੋਂ ਆਪਦੇ ਵਿਹੜੇ 'ਚ ਪਿੱਪਲ ਲਾ ਲਿਆ ਸੀ। ਇਹਨੂੰ ਕੀ ਲਾਲਚ ਦੇ ਕੇ ਲਿਆਏ ਸੀ? ਜੀਤ ਮਹਿੰਦਰ ਸਿੰਘ ਸਿੱਧੂ ਨੂੰ ਖੱਗਿਆ ਸੀ ਇਹਨਾਂ ਨੇ, ਉਹਨੂੰ ਕੀ ਲਾਲਚ ਦੇ ਕੇ ਲਿਆਏ ਸੀ? ਸੋ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਬੜੇ ਸੰਜੀਦਾ ਨੇਤਾ ਆ, ਥੋੜ੍ਹੇ ਦਿਨਾਂ ਤੋਂ ਬੁਖਲਾਏ ਜੇ ਲੱਗਦੇ, ਬੁਖਲਾਏ ਜੇ ਉਖੜੇ ਜੇ ਫਿਰਦੇ ਆ, ਤੇ ਜਦੋਂ ਬੋਲਦੇ ਆ ਉਹ ਇੱਕ ਸਵਾਲ ਕਿਸੇ ਤੇ ਕਰਦੇ ਪਰ ਹਜ਼ਾਰਾਂ ਸਵਾਲ ਆਪਣੇ ਤੇ ਕਰਾ ਪੈਂਦੇ ਆ। ਦਲ ਬਦਲਣ ਵਾਲਾ ਕੰਮ ਜਿਹੜਾ ਸਭ ਤੋਂ ਪਹਿਲਾਂ ਇਹਨਾਂ ਹੀ ਸ਼ੁਰੂ ਕੀਤਾ ਸੀਗਾ, ਔਰ ਇਹੀ ਅੱਜ ਇਸ ਦਲ ਬਦਲੀ ਨੂੰ ਵਧਾ ਵੀ ਰਿਹਾ। ਜਿੱਥੋਂ ਤੱਕ ਨਵਜੋਤ ਸਿੱਧੂ ਦਾ ਸਵਾਲ ਹੈ, ਹੁਣ ਇੱਕ ਖਬਰ ਇਹ ਆ ਰਹੀ ਹੈ ਕਿ ਕੱਲ੍ਹ ਨੂੰ ਉਹ ਝਾੜੂ ਫੜ ਸਕਦਾ ਹੈ, ਪਰ ਦੂਜੇ ਪਾਸੇ ਇਹ ਵੀ ਖਬਰਾਂ ਨੇ ਕਿ ਹਾਲੇ ਉਹ ਤੈਅ ਨਹੀਂ ਕਰ ਪਾ ਰਹੇ ਆਮ ਆਦਮੀ ਪਾਰਟੀ ਵਾਲੇ ਕਿ ਇਹਨੂੰ ਰੋਲ ਕੀ ਦੇਣਾ, ਕਿਉਂਕਿ ਉਹਨਾਂ ਦੇ ਸੰਵਿਧਾਨ 'ਚ ਇਹ ਹੈ ਕਿ ਦੋਵੇਂ ਜੀ ਕਿਸੇ ਟੱਬਰ ਦੇ ਲੈ ਨਹੀਂ ਜਾ ਸਕਦੇ, ਇੱਕ ਹੀ ਆਏਗਾ। ਕੌਣ ਆਏਗਾ? ਕਿਉਂਕਿ ਬੀਬੀ ਸਿੱਧੂ, ਕਿਉਂਕਿ ਸਿੱਧੂ ਜੋੜੇ ਦੀ ਸ਼ੁਰੂ ਤੋਂ ਹੀ ਕਿਸੇ ਨੂੰ ਸਮਝ ਨਹੀਂ ਆਈ। ਇਹ ਉਹ ਬੁਝਾਰਤ ਹੈ ਜਿਹੜੀ ਮੋਦੀ ਸਾਹਿਬ ਤੋਂ ਵੀ ਨਹੀਂ ਬੁੱਝੀ ਗਈ, ਸਿੱਧੂ ਜੋੜੀ ਹੈ ਜਿਹੜੀ। ਕਿਉਂਕਿ ਇੱਕ ਪਾਸੇ ਸਿੱਧੂ ਸਾਹਿਬ ਕਹਿੰਦੇ ਕਿ ਅਸੀਂ ਪੰਜਾਬ ਦੀ ਸੇਵਾ ਕਰਨ ਆ ਰਹੇ ਹਾਂ, ਤੇ ਦੂਜੇ ਪਾਸੇ ਬੀਬੀ ਸਿੱਧੂ ਕਹਿੰਦੀ ਮੈਂ ਤਾਂ ਚੇਲੀ ਹਾਂ, ਉਹਦੇ ਮਗਰ ਮਗਰ ਹੀ ਜਾਊਂਗੀ, ਪਰ ਤੀਜੇ ਪਾਸੇ ਉਹ ਨਾਲ ਹੀ ਕਹਿ ਦਿੰਦੀ ਹੈ ਕਿ ਨਹੀਂ, ਮੈਂ ਆ ਜਿਹੜੇ ਉਹਦੇ ਤੇ ਹੈਗੀਆਂ ਮੈਂ ਇੱਥੇ ਬੈਠ ਕੇ ਸੇਵਾ ਕਰਾਂਗੀ, ਕਿ ਮੈਂ ਭਾਜਪਾ 'ਚ ਹਾਲੇ ਹੈਗੀ ਹਾਂ। ਉਹ ਇਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ। ਸੋ ਆਮ ਆਦਮੀ ਪਾਰਟੀ 'ਚ ਵੀ ਵਖਰੇਵੇਂ ਥੋੜ੍ਹੇ ਜਿਹੇ ਨਜ਼ਰ ਆਉਣ ਲੱਗ ਪਏ ਸਿੱਧੂ ਨੂੰ ਲੈ ਕੇ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਸਾਡੇ ਕੋਲ ਬਥੇਰੇ ਚਿਹਰੇ ਆ ਮੁੱਖ ਮੰਤਰੀ ਬਣਨ ਲਈ, ਵਿੱਚ ਇੱਕ ਚਿਹਰਾ ਉਹ ਆਪ ਵੀ ਨੇ। ਉਹ ਕਹਿੰਦੇ ਕਿ ਸਾਡੇ ਕੋਲ ਬਥੇਰੇ ਚਿਹਰੇ ਆ, ਸਾਨੂੰ ਇਹ ਕੋਈ ਕਮੀ ਨਹੀਂ ਹੈ ਚਿਹਰਿਆਂ ਦੀ। ਦੂਜੇ ਪਾਸੇ ਕੰਵਰ ਸੰਧੂ ਨੇ ਅੱਜ ਇੱਕ ਵੀਡੀਓ ਪਾ ਕੇ ਸਵਾਲ ਕੀਤੇ ਆ ਕਿ ਕੀ ਇਸ ਆਮਦ ਦੇ ਨਾਲ ਜਿਹੜੇ ਵਲੰਟੀਅਰਸ ਹੈ ਸਾਡੇ, ਉਹ ਡੀਮੋਰਲਾਈਜ਼ ਨਹੀਂ ਹੋਣਗੇ? ਉਹਨਾਂ ਨੇ ਵੀ ਸਵਾਲ ਖੜਾ ਕਰ ਦਿੱਤਾ। ਇਹਨਾਂ ਦੀ ਅੱਜ ਇੱਕ ਮੀਟਿੰਗ ਵੀ ਹੋਈ ਹੈ, ਦੱਸੀ ਦੀ ਹੈ ਕਿ ਭਗਵੰਤ ਮਾਨ ਸਾਹਿਬ ਵੀ ਗਏ ਸਨ ਪੰਜਾਬ 'ਚੋਂ, ਆਸ਼ੀਸ਼ ਖੈਤਾਨ ਜਾਂ ਜਿਹੜੇ ਦੁਰਗੇਸ਼ ਪਾਠਕ ਆ, ਇਹ ਸਾਰਿਆਂ ਨੇ ਇੱਕ ਮੀਟਿੰਗ ਵੀ ਕੀਤੀ। ਉਹਦੇ 'ਚ ਵੀ ਰਾਏ ਜਿਹੜੀ ਸਪਸ਼ਟ ਨਹੀਂ ਬਣ ਰਹੀ, ਪਰ ਮੇਰੇ ਖਿਆਲ ਦੇ ਨਾਲ ਸਿੱਧੂ ਦੀ ਕਿਸਮਤ ਬੜੀ ਧਨੀ ਹੈ। ਸਿੱਧੂ ਨੇ ਪਹਿਲਾਂ ਜਿਹੜਾ ਉਹ ਕੇਸ ਪਵਾਇਆ ਸੀ ਆਪਦੇ ਆਪ ਤੇ, ਉਹ ਕੇਸ ਇਹੋ ਜਿਹਾ ਸੀ ਕਿ ਸਿੱਧੂ
ਉਮਰ ਕੈਦ ਲਈ ਠੁਕਦਾ ਸੀਗਾ, ਪਰ ਉਹ ਕਿਸਮਤ ਕਹਿ ਲਓ ਜਾਂ ਜਿਹੜੀ ਬਣੀ ਬਣਾਈ ਕੰਮ ਆ ਗਈ ਕਿ ਉਹ ਕੇਸ ਹੌਲਾ ਪੈ ਗਿਆ। ਫਿਰ ਵੀ 3 ਸਾਲ ਦੀ ਕੈਦ ਹੋਈ, ਥੋੜ੍ਹੇ ਜਿਹੇ ਘੰਟਿਆਂ ਦੇ ਅੰਦਰ ਜਾਨ ਛੁੱਟ ਗਈ। ਦੂਜੇ ਨੰਬਰ 'ਤੇ ਕ੍ਰਿਕਟ 'ਚੋਂ ਰਿਟਾਇਰ ਹੋਏ ਅਤੇ ਸਟੂਡੀਓ ਦੇ ਵਿੱਚ ਨੌਕਰੀ ਮਿਲ ਗਈ, ਜਿੱਥੇ ਤਾੜੀ ਮਾਰਨ ਦੇ ਪੈਸੇ ਮਿਲੀ ਜਾਂਦੇ, ਜਿੱਥੇ ਹੱਸਣ ਦੇ ਪੈਸੇ ਮਿਲੀ ਜਾਂਦੇ, ਸਿਆਸਤ ਦੇ ਵਿੱਚ ਗੱਲਾਂ ਨੂੰ ਵੀ ਵੋਟ ਮਿਲੀ ਜਾਂਦੀ ਹੈ। ਸੋ ਹੁਣ ਉਹਨਾਂ ਨੂੰ ਦੇਖੋ ਬੈਠੇ ਬਿਠਾਇਆ ਨੂੰ ਉਹ ਸਿਆਸੀ ਸ਼ਹੀਦ ਬਣ ਗਏ, ਬੈਠੇ ਬਿਠਾਏ। ਕੋਈ ਕਿਸੇ ਮੁੱਦੇ ਤੇ ਅਸਤੀਫਾ ਨਹੀਂ ਆਇਆ ਕਿ ਉਹਨਾਂ ਨੇ ਕਿਸੇ ਕਾਰਪੋਰੇਟ ਜਗਤ ਦੀਆਂ ਨੀਤੀਆਂ ਦੇ ਖਿਲਾਫ ਲੋਕ ਹਿੱਤਾਂ ਲਈ ਕੀਤਾ ਹੋਵੇ, ਇਹ ਦਿੱਤਾ ਹੋਵੇ ਅਸਤੀਫਾ, ਜਾਂ ਕਿਸੇ ਘੱਟ ਗਿਣਤੀਆਂ ਦੇ ਖਿਲਾਫ ਹੁੰਦੇ ਧੱਕੇ ਦੇ ਵਿਰੁੱਧ ਅਸਤੀਫਾ ਦਿੱਤਾ ਹੋਵੇ, ਜਾਂ ਬੜੇ ਕਿਸੇ ਕੌਮੀ ਮੁੱਦੇ ਤੇ ਅਸਤੀਫਾ ਦਿੱਤਾ ਹੋਵੇ। ਅਸਤੀਫਾ ਤੇ ਉਹਨਾਂ ਦੇ ਨਿੱਜੀ ਕਾਰਨਾਂ ਕਰਕੇ ਆਇਆ, ਸਾਰਿਆਂ ਨੂੰ ਪਤਾ। ਹਾਲੇ ਆਮ ਆਦਮੀ ਪਾਰਟੀ 'ਚ ਪਤਾ ਨਹੀਂ ਉਹ ਜਾਣਾ ਹੈ ਕਿ ਨਹੀਂ ਜਾਣਾ, ਕੀ ਹੋਣਾ ਹੈ ਕਿ ਨਹੀਂ ਹੋਣਾ, ਕਿਉਂਕਿ ਸਿੱਧੂ ਜੋੜੀ ਬਾਰੇ ਤੁਹਾਨੂੰ ਮੈਂ ਦੱਸਿਆ ਕਿ ਇਹ ਅਜੀਬੋ ਗਰੀਬ ਬੁਝਾਰਤ ਹੈ, ਛੇਤੀ ਸਮਝ ਆਉਣ ਵਾਲੀ ਨਹੀਂ ਹੈ। ਪਰ ਉਹਨੂੰ ਸਿਆਸੀ ਸ਼ਹੀਦ ਦਾ ਰੁਤਬਾ ਜਿਹੜਾ ਬੈਠੇ ਬਿਠਾਏ ਮਿਲ ਗਿਆ, ਜੋ ਸਿੱਧੂ ਚਾਹੁੰਦਾ ਸੀ। ਇਹੀ ਸਿੱਧੂ ਦੀ ਕਿਸਮਤ ਦੀ ਮੈਂ ਗੱਲ ਕਰਦਾ ਸੀ ਕਿ ਇਸੇ ਤਰ੍ਹਾਂ ਹੀ ਇਹਨੂੰ ਟਿਕਟ ਮਿਲੀ ਸੀ। 2004 ਦੇ ਵਿੱਚ ਭਾਰਤ ਪਾਕਿਸਤਾਨ ਟੈਸਟ ਮੈਚ ਦੀ ਕਮੈਂਟਰੀ ਕਰਨ ਡਿਆ ਸੀ ਪਾਕਿਸਤਾਨ ਦੇ ਵਿੱਚ, ਟੈਲੀਫੋਨ ਆ ਗਿਆ ਕਿ ਆ ਜਾ ਭਾਈ ਤੈਨੂੰ ਟਿਕਟ ਦੇ ਦਿੱਤੀ ਅੰਮ੍ਰਿਤਸਰੋਂ। ਸੋ ਇਹ ਸਿੱਧੂ ਦੀ ਕਿਸਮਤ ਹੈ, ਤੇ ਸਿੱਧੂ ਵਾਕਈ ਹੁਣ ਬਣਿਆ ਉਹ ਸਿਆਸੀ ਸ਼ਹੀਦ ਹੈ ਤੇ ਪੂਰਾ ਮਾਣ ਸਤਿਕਾਰ ਲੈ ਰਿਹਾ ਮੀਡੀਆ ਦੇ ਵਿੱਚ ਵੀ, ਲੋਕਾਂ ਦੇ ਵਿੱਚ ਵੀ। ਇਹੀ ਸਾਡੇ ਭਾਰਤ ਦੀ ਜਿਹੜੀ ਰਾਜਨੀਤੀ ਹੈ, ਜੋ ਘਟਨਾ ਪ੍ਰਧਾਨ ਰਾਜਨੀਤੀ ਹੈ, ਇਹੀ ਲਾਭ ਖੱਟਦੀ ਹੈ ਕਿ ਇੱਕ ਘਟਨਾ ਹੋ ਜਾਂਦੀ ਹੈ, ਦੂਜੀਆਂ ਸਾਰੀਆਂ ਘਟਨਾਵਾਂ ਭੁੱਲ ਜਾਂਦੀਆਂ। ਅੱਜ ਸਾਡੇ ਲੋਕਾਂ ਦੀ ਸੂਈ ਉਸ ਸਿੱਧੂ ਤੇ ਅੜ ਗਈ ਹੈ, ਜਿਹਦੀ ਇੱਕੋ ਇੱਕ ਪ੍ਰਾਪਤੀ ਹੈ ਕਿ ਉਹਨੇ ਸਾਰੇ ਮੁੱਦੇ ਤਾੜੀ ਮਾਰ ਕੇ ਹੱਲ ਕਰ ਛੱਡੇ ਆ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਭਾਰਤ ਸਰਕਾਰ ਦਾ ਫਰਮਾਨ ਆ, ਅਫਸਰ ਨਹੀਂ ਕਰ ਸਕਣਗੇ ਸਰਕਾਰੀ ਨੀਤੀਆਂ ਦੀ ਆਲੋਚਨਾ, ਜੋ ਹੈਗਾ ਕੌੜਾ ਘੁੱਟ ਭਰਨਾ ਹੀ ਪੈਣਾ। ਤੇ ਇੱਕ ਪਾਸੇ ਇਹ ਵੀ ਖਬਰ ਸੀ ਕਿ ਅੱਜ ਕਿ ਜੰਮੂ ਕਸ਼ਮੀਰ ਦੇ ਵਿੱਚ ਜਿੰਨੇ ਵੀ ਅਖਬਾਰ ਆ ਉਹਨਾਂ ਚੋਂ ਕੋਈ ਵੀ ਨਹੀਂ ਛਪਣ ਦਿੱਤਾ ਜਾ ਰਿਹਾ। ਦੇਖੋ ਠੀਕ ਆ ਕਿ ਉੱਥੇ ਹਾਲਾਤ ਆ ਜਿਹੜੇ ਬੜੇ ਸੈਂਸਿਟਿਵ ਆ, ਬੜੇ ਨਾਜ਼ੁਕ ਆ, ਤੇ ਪਰ ਉਹਦੇ ਵਿੱਚ ਇਹ ਹੈ ਕਿ ਜੇਕਰ ਤੁਹਾਨੂੰ ਲੱਗਦਾ ਕੋਈ ਅਖਬਾਰ ਉਹਨਾਂ ਸਥਿਤੀਆਂ ਨੂੰ, ਉਹਨਾਂ ਪਰਿਸਥਿਤੀਆਂ ਨੂੰ ਵਿਗਾੜ ਰਿਹਾ, ਭੜਕਾ ਰਿਹਾ ਲੋਕਾਂ ਨੂੰ, ਤੁਸੀਂ ਉਹਦੇ ਤੇ ਕਾਰਵਾਈ ਕਰ ਸਕਦੇ ਹੋ, ਉਹਦੇ ਤੇ ਸੈਂਸਰਸ਼ਿਪ ਲਾ ਸਕਦੇ ਹੋ। ਪਰ ਸਾਰੇ ਮੀਡੀਆ ਦਾ ਗਲ ਘੁੱਟ ਦੇਣਾ, ਇੰਟਰਨੈਟ ਵੀ ਬੰਦ ਕਰ ਦੇਣਾ, ਜਿਹੜੀ ਆ DTH ਸਰਵਿਸ ਹੈ, ਕੇਬਲ ਆ, ਇਹ ਵੀ ਬੰਦ ਕਰ ਦੇਣੀ, ਟੈਲੀਫੋਨ ਵੀ ਬੰਦ ਕਰ ਦੇਣੇ, ਅਖਬਾਰ ਵੀ ਨਾ ਛਪਣੇ ਦੇਣੇ, ਔਰ ਉਹ ਵੀ ਕੋਈ ਬਿਨਾਂ ਸਰਕੂਲਰ ਜਾਰੀ ਕੀਤਿਆਂ, ਬਿਨਾਂ ਕਿਸੇ ਨੋਟੀਫਿਕੇਸ਼ਨ ਦੇ, ਬਿਨਾਂ ਕਿਸੇ ਚੇਤਾਵਨੀ ਦੇ। ਇਹ ਆਪਣੇ ਆਪ ਦੇ ਵਿੱਚ ਦੇਖੋ ਬਹੁਤ ਵੱਡਾ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ। ਦੂਜੀ ਗੱਲ, ਜੇ ਹਾਲਾਤਾਂ ਦੀ ਗੱਲ ਕਰੀਏ, ਗੁਜਰਾਤ ਦੇ ਵਿੱਚ ਵੀ ਹਾਲਾਤ ਦੇਖੋ ਕਿੰਨੇ ਖਰਾਬ ਆ, ਸੜਦਾ ਪਿਆ ਗੁਜਰਾਤ। ਹਰਿਆਣੇ ਦੇ ਵਿੱਚ ਕਿੰਨੇ ਹਾਲਾਤ ਖਰਾਬ ਰਹੇ ਆ, ਮਣੀਪੁਰ, ਨਾਗਾਲੈਂਡ, ਬਹੁਤ ਸਾਰੇ ਰਾਜ ਹੈ ਜਿੱਥੇ ਗੜਬੜੀ ਹੈ। ਕਿ ਉੱਥੇ ਸਾਰੀਆਂ ਜਗ੍ਹਾ ਤੇ ਮੀਡੀਆ ਜਿਹੜਾ ਉਹਦਾ ਗਲ ਘੁੱਟ ਦਿੱਤਾ ਜਾਵੇ। ਇੱਥੇ ਗਲ ਘੁੱਟਿਆ ਜਾ ਰਿਹਾ, ਇਕੱਲੇ ਮੀਡੀਆ ਦਾ ਨਹੀਂ। ਹੁਣ ਤੁਸੀਂ ਆਹ ਜਿਹੜੀ ਗੱਲ ਕੀਤੀ ਹੈ ਕਿ ਅਫਸਰਸ਼ਾਹੀ ਦੇ ਲੋਕ ਜਿਹੜੇ ਆ, ਨੌਕਰਸ਼ਾਹ ਆ, ਉਹ ਆਪਣੀ ਆਲੋਚਨਾ ਨਹੀਂ ਕਰ ਸਕਦੇ, ਨਾ ਉਹ ਮੀਡੀਆ 'ਚ ਕੋਈ ਬਿਆਨ ਜਾਰੀ ਕਰਨਗੇ, ਨਾ ਉਹ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦਾ ਕੋਈ ਪ੍ਰਤੀਕਰਮ ਦੇਣਗੇ। ਹੁਣ ਜੇ ਇੰਨੀਆਂ ਪਾਬੰਦੀਆਂ, ਦੇਖੋ ਜਿਹੜੇ ਅਫਸਰ ਹੈ, ਜੇ ਉਹ ਆਲੋਚਨਾ ਹੀ ਨਹੀਂ ਕਰਨਗੇ, ਕਿਸੇ ਨੀਤੀ ਦੀ ਆਲੋਚਨਾ ਹੀ ਨਹੀਂ ਕਰਨਗੇ, ਪੜਚੋਲ ਹੀ ਨਹੀਂ ਕਰਨਗੇ, ਤੇ ਫਿਰ ਉਹਨਾਂ ਨੀਤੀਆਂ 'ਚ ਸੁਧਾਰ ਕਿਵੇਂ ਆਏਗਾ? ਜੇ ਅੱਜ ਅਫਸਰਾਂ ਤੇ ਲਗਾਮ ਲੱਗੀ ਹੈ, ਕੱਲ ਨੂੰ ਕਹਿ ਦੇਣਗੇ ਜਿਹੜੇ ਠੇਕੇ ਆਧਾਰਿਤ ਹੈ ਉਹ ਵੀ ਨਹੀਂ ਕਰ ਸਕਣਗੇ, ਪਰਸੋਂ ਜਨਤਾ ਲਈ ਵੀ ਕਹਿ ਦੇਣਗੇ ਕਿ ਜਨਤਾ ਵੀ ਕ੍ਰਿਟੀਸਾਈਜ਼ ਨਹੀਂ ਕਰ ਸਕਦੀ, ਤੇ ਫਿਰ ਤੇ ਆਣਾ ਐਲਾਨੀ ਐਮਰਜੈਂਸੀ ਹੋ ਗਈ ਨਾ। ਤੁਸੀਂ ਅਫਸਰਾਂ ਨੂੰ ਜੋ ਇਹ ਰੋਕ ਰਹੇ ਹੋ, ਤੁਸੀਂ ਆਪਣੀਆਂ ਨੀਤੀਆਂ 'ਚ ਸੁਧਾਰ ਕਰੋ ਕਿ ਅਫਸਰਾਂ ਦੇ ਕੋਲੇ ਕੋਈ ਗੁੰਜਾਇਸ਼ ਹੀ ਨਾ ਰਵੇ। ਕੁੱਲ ਮਿਲਾ ਕੇ ਜੇ ਦੇਖੀਏ ਤੇ ਜਿਸ ਹਾਲੇ ਨੂੰ ਇਹ ਵੱਧਦੀ ਪਈ ਹੈ ਸਰਕਾਰ, ਜਿਸ ਤਰ੍ਹਾਂ ਦੀਆਂ ਨੀਤੀਆਂ ਲਿਆਂਦੀਆਂ ਜਾ ਰਹੀਆਂ, ਇਹਨਾਂ ਨੇ ਹੁਣ ਜਿਹੜੀ ਹੁੰਦੀ ਹੈ ਸਰਵਿਸ ਕੰਡਕਟ ਰੂਲਸ, ਉਹਦੇ ਵਿੱਚ ਹੀ ਲੈ ਆਂਦਾ। ਤਾਂ ਇਹਦਾ ਮਤਲਬ ਹੈ ਕਿ ਜੇ ਕੋਈ ਕਰੇਗਾ, ਆਲੋਚਨਾ ਕਰੇਗਾ ਅਫਸਰ, ਜਾਂ ਸੋਸ਼ਲ ਮੀਡੀਆ ਤੇ ਜਾ ਕੇ ਕੋਈ ਇਸ ਤਰ੍ਹਾਂ ਦੀ ਗੱਲ ਰੱਖੇਗਾ, ਤੇ ਉਹ ਕਾਰਵਾਈ ਦਾ ਜਿਹੜਾ ਭਾਗੀਦਾਰ ਬਣੇਗਾ। ਹੁਣ ਇੱਥੇ ਇੱਕ ਸਵਾਲ ਹੋਰ ਉੱਠਦਾ ਕਿ ਸੁਪਰੀਮ ਕੋਰਟ ਦਾ ਹੁਕਮ ਆ, ਜਦੋਂ 66A ਵਾਲਾ ਮਾਮਲਾ ਉੱਠਿਆ ਸੀ, ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀ ਕਿ ਤੁਸੀਂ ਸੋਸ਼ਲ ਮੀਡੀਆ ਦੇ ਆਧਾਰ ਤੇ ਕਿਸੇ ਤੇ ਮੁਕੱਦਮਾ ਨਹੀਂ ਚਲਾ ਸਕਦੇ। ਮੰਨ ਲਓ ਜੇ ਅਫਸਰ ਕੋਈ ਸੋਸ਼ਲ ਮੀਡੀਆ ਤੇ ਜਾ ਕੇ ਗੱਲ ਰੱਖਦਾ ਹੈ, ਤਾਂ ਕੀ ਉਹ ਸੁਪਰੀਮ ਕੋਰਟ ਵਾਲਾ ਜਿਹੜਾ ਫੈਸਲਾ ਹੈ, ਕੀ ਉਹ ਉੱਥੇ ਉਹ ਲਾਗੂ ਨਹੀਂ ਹੁੰਦਾ? ਮੀਡੀਆ ਤਾਂ ਚਲੋ ਛੱਡੋ, ਠੀਕ ਹੈ, ਅਫਸਰ ਸਰਕਾਰ ਦਾ ਹਿੱਸਾ ਹੈ, ਤੁਸੀਂ ਕਰ ਲਿਓ। ਕੀ ਉਸ
ਉਸ ਧਾਰਾ ਦੇ ਵਿੱਚ ਤੁਸੀਂ ਕੋਈ ਤਬਦੀਲੀ ਲਿਆਓਗੇ ਉਸ ਮੱਦ ਦੇ ਵਿੱਚ, ਜਾਂ ਉਹਨੂੰ ਵਲੇਟੀ ਜਾਓਗੇ ਜ਼ੋਰ ਜ਼ਬਰਦਸਤੀ ਤੇ। ਸੋ ਜੇ ਇਹੋ ਜਿਹੀਆਂ ਨੀਤੀਆਂ ਕਿ ਇੱਥੇ ਕ੍ਰਿਟੀਸਾਈਜ਼ ਨਹੀਂ ਕਰਨਾ, ਇਹਨੇ ਨਹੀਂ ਕਰਨਾ, ਇੱਥੇ ਅਖਬਾਰ ਨਹੀਂ ਛਪਣੇ, ਇੱਥੇ ਇੰਟਰਨੈਟ ਬੰਦ ਆ, ਇੱਥੇ ਇਹ ਹੈ ਜੋ ਹੈ, ਤਾਂ ਫਿਰ ਤੁਹਾਨੂੰ ਆਪਣੇ ਲੋਕਤੰਤਰ ਤੇ ਆਪਣੀ ਆਜ਼ਾਦੀ ਦੋਨਾਂ ਨੂੰ ਕੋਲੇ ਬਿਠਾ ਕੇ ਚੰਗੀ ਤਰ੍ਹਾਂ ਉਹਨਾਂ ਦੀ ਪੁੱਛ ਪ੍ਰਤੀਤ ਕਰ ਲੈਣੀ ਚਾਹੀਦੀ ਹੈ ਕਿ ਭਾਈ ਤੁਹਾਡੀ ਦੋਨਾਂ ਦੀ ਪਰਿਭਾਸ਼ਾ ਕੀ ਹੈ। ਜੀ ਜੀ ਬਿਲਕੁਲ। ਤੇ ਅੱਗੇ ਵਧੀਏ ਮਿੰਟੂ ਜੀ, ਵੀ ਦਲਿਤਾਂ ਦੀ ਕੁੱਟਮਾਰ ਤੋਂ ਬਾਅਦ ਪੂਰੇ ਗੁਜਰਾਤ ਵਿੱਚ ਹਿੰਸਾ, 2 ਮੌਤਾਂ। ਜਿਵੇਂ ਮੈਂ ਗੱਲ ਕੀਤੀ ਕਿ ਗੁਜਰਾਤ ਵਾਕਿਆ ਹੀ ਅੱਗ ਦੀ ਚਪੇਟ ਦੇ ਵਿੱਚ ਆ ਜੀ, ਔਰ ਪੂਰੇ ਗੁਜਰਾਤ ਦੇ ਵਿੱਚ ਇਹ ਹਿੰਸਾ ਵਾਲੀ ਅੱਗ ਹੈ ਜਿਹੜੀ ਫੈਲੀ ਹੋਈ ਹੈ। ਮਸਲਾ ਕਿੱਥੋਂ ਵਧਿਆ? ਮਸਲਾ ਇੱਥੋਂ ਹੀ ਵਧਿਆ ਕਿ ਕੁਛ ਨੌਜਵਾਨ ਸਨ ਜਿਹੜੇ ਮਰੀ ਹੋਈ ਗਾਂ ਦੀ ਖੱਲ ਲਾਉਂਦੇ ਪਏ ਸੀ, ਤੇ ਜਿਹੜੇ ਗਊ ਰੱਖਿਅਕ ਸੀਗੇ ਉਹਨਾਂ ਦੇ ਅੰਦਰ ਦਾ ਜਿਹੜਾ ਗਾਂ ਪਿਆਰ ਉਹ ਜਾਗ ਪਿਆ। ਉਹਨਾਂ ਨੇ ਆ ਕੇ ਉਹ ਢਾਹ ਲਏ, ਪਹਿਲਾਂ ਉੱਥੇ ਕੁੱਟੇ, ਫਿਰ ਨੰਗੇ ਕਰਕੇ ਬਾਜ਼ਾਰ ਦੇ ਵਿੱਚ ਕੁੱਟੇ। ਉਸ ਤੋਂ ਬਾਅਦ ਹੱਦ ਹੋ ਗਈ ਜਦੋਂ ਨੰਗਿਆਂ ਨੂੰ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ, ਫਿਰ ਵੀਡੀਓ ਬਣਾਈ ਗਈ ਤੇ ਆਪ ਹੀ ਗਊ ਦੇ ਰਾਖਿਆਂ ਵੱਲੋਂ ਵੀਡੀਓ ਅਪਲੋਡ ਕਰ ਦਿੱਤੀ ਗਈ। ਜਿਵੇਂ ਉਹ ਵੀਡੀਓ ਜਿਹੜੀ ਸਰਕੂਲੇਟ ਹੋਈ, ਵੀਡੀਓ ਵਾਇਰਲ ਹੋਈ, ਤੇ ਇੱਕ ਬਵਾਲ ਮਚ ਗਿਆ ਕਿ ਇੰਨੀ ਦਰਿੰਦਗੀ, ਇੰਨੀ ਵਹਿਸ਼ਤ। ਠੀਕ ਹੈ, ਜੇ ਕਿਸੇ ਨੇ ਗਲਤੀ ਕੀਤੀ, ਪਹਿਲੀ ਗੱਲ ਤੇ ਕੋਈ ਗਲਤੀ ਨਹੀਂ, ਕਿਉਂਕਿ ਤੁਹਾਡਾ ਕਾਨੂੰਨ ਠੀਕ ਆ ਕਿ ਤੁਸੀਂ ਜਿਹੜਾ ਬੀਫ ਵਾਲੇ ਮਸਲੇ 'ਚ ਬੜੀ ਸਖਤਾਈ ਕੀਤੀ ਹੋਈ ਹੈ, ਪਰ ਕਿਸੇ ਵੀ ਨੋਟੀਫਿਕੇਸ਼ਨ ਦੇ ਵਿੱਚ ਅੱਜ ਤੱਕ ਇਹ ਨਹੀਂ ਹੋਇਆ ਜਾਰੀ ਕਿ ਮਰੀ ਗਾਂ ਦਾ ਵੀ ਕੋਈ ਚੰਮ ਨਹੀਂ ਲਾ ਸਕਦਾ। ਕਿਉਂਕਿ ਜਦੋਂ ਗਊ ਪ੍ਰੇਮੀਆਂ ਦੇ ਆਪਣੇ ਘਰਾਂ 'ਚ ਗਾਂ ਮਰ ਜਾਂਦੀ ਹੈ ਤਾਂ ਉਹ ਜਿਹੜੇ ਨੌਜਵਾਨ ਜਿਨ੍ਹਾਂ ਨੂੰ ਚਮਾਰ ਕਿਹਾ ਜਾਂਦਾ, ਉਹਨਾਂ ਨੂੰ ਸੱਦਿਆ ਜਾਂਦਾ ਕਿ ਚੁੱਕੋ। ਉਦੋਂ ਗਾਂ ਪਿਆਰ ਵੀ ਨਾਲ ਹੀ ਗਾਂ ਦੇ ਮਰ ਜਾਂਦਾ, ਉਦੋਂ ਮਰੀ ਗਾਂ ਨੂੰ ਨਹੀਂ ਹੱਥ ਲਾਉਂਦੇ ਕਿ ਅਸੀਂ ਆਪ ਇਹਦਾ ਕਿਰਿਆਕਰਮ ਕਰ ਦਈਏ। ਉਦੋਂ ਦੂਜੇ ਨੂੰ ਸੱਦਿਆ ਜਾਂਦਾ ਹੈ ਜਿਨ੍ਹਾਂ ਨੂੰ ਦਲਿਤ ਵਰਗ ਦੇ ਨਾਲ ਜੋੜਿਆ ਜਾਂਦਾ ਹੈ। ਜੇ ਉਹ ਕਰਦੇ ਆ ਤੇ ਉੱਤੋਂ ਇਹੋ ਜਿਹੀ ਦਰਿੰਦਗੀ ਸਾਡੇ ਇੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਵੀ, ਪੰਜਾਬ ਦੇ ਵਿੱਚੋਂ ਵੀ ਸਾਹਮਣੇ ਆਈ ਸੀ। ਇਸੇ ਤਰ੍ਹਾਂ ਹੀ ਇੱਕ ਮੁੰਡੇ ਨੂੰ ਅਦਮ ਹੋਇਆ ਕਰ ਦਿੱਤਾ ਗਿਆ ਸੀ ਕੁੱਟ ਕੇ। ਉਸ ਤੋਂ ਬਾਅਦ ਉਹ ਵੀਡੀਓ ਜਿਵੇਂ ਸਾਹਮਣੇ ਆਈ, ਇੱਕ ਬਵਾਲ ਫੈਲ ਗਿਆ, ਇੱਕ ਬਖੇੜਾ ਪੈਦਾ ਹੋ ਗਿਆ। ਹੌਲੀ ਹੌਲੀ ਉੱਥੇ ਦਲਿਤਾਂ ਦੇ ਮੁੰਡੇ ਜਿਹੜੇ ਉਹ ਖੁਦਕੁਸ਼ੀਆਂ ਕਰਨ ਲੱਗ ਪਏ। 7 ਨੇ ਇੱਕ ਦਿਨ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, 3 ਨੇ ਕੱਲ੍ਹ ਦੀ ਕੋਸ਼ਿਸ਼ ਕੀਤੀ। ਫਿਰ ਉਹ ਦਲਿਤ ਸਮਾਜ ਹੈ ਜਿਹੜਾ ਸੜਕਾਂ ਤੇ ਉਤਰਿਆ, ਭੰਨ ਤੋੜ ਹੋਈ ਆ, ਅੱਗਜ਼ਨੀ ਹੋਈ ਹੈ, ਹਿੰਸਾ ਰੱਜ ਕੇ ਹੋਈ ਹੈ, ਪੱਥਰਬਾਜ਼ੀ ਵੀ ਹੋਈ ਹੈ। 2 ਮੌਤਾਂ ਅੱਜ ਹੋ ਗਈਆਂ, ਇੱਕ ਹੌਲਦਾਰ ਮਰ ਗਿਆ, ਇੱਕ ਹੈ ਜਿਹੜਾ ਕੋਈ ਹੋਰ ਸਿਵੀਲੀਅਨ ਮਰ ਗਿਆ। 2 ਮੌਤਾਂ ਹੋ ਗਈਆਂ। ਸੋ ਇਹ ਦਲਿਤਾਂ ਦਾ ਜਿਹੜਾ ਮੁੱਦਾ ਆ ਇਹ ਹੱਲ ਹੋਣ ਦੀ ਥਾਂ ਤੇ ਹੋਰ ਉਲਝਦਾ ਜਾ ਰਿਹਾ ਹੈ। ਦਲਿਤਾਂ ਨੂੰ ਸ਼ਾਂਤ ਕਰਨ ਦੀ ਥਾਂ ਤੇ ਅੱਜ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਯੂਪੀ ਦਾ ਉਪ ਪ੍ਰਧਾਨ ਆ, ਸਟੇਟ ਦਾ ਰਾਜ ਪ੍ਰਧਾਨ, ਉਹਨੇ ਅੱਜ ਬੀਬੀ ਮਾਇਆਵਤੀ ਪ੍ਰਤੀ ਜੋ ਸ਼ਬਦਾਵਲੀ ਵਰਤੀ ਹੈ, ਉਹ ਸ਼ਰਮ ਵਾਲਾ ਬੰਦਾ ਤੇ ਉਹ ਕਿਤੇ ਬੋਲ ਵੀ ਨਹੀਂ ਸਕਦਾ। 4 ਬੰਦਿਆਂ 'ਚ ਖੜ ਕੇ ਬੋਲ ਨਹੀਂ ਸਕਦਾ ਜੋ ਨੇ 4 ਵਾਰੀ ਮੁੱਖ ਮੰਤਰੀ ਰਹਿ ਚੁੱਕੀ ਬੀਬੀ ਮਾਇਆਵਤੀ ਪ੍ਰਤੀ ਬੋਲੀ ਹੈ। ਤੇ ਉੱਥੇ ਵੀ ਹੁਣ ਬਵਾਲ ਹੈ ਜਿਹੜਾ ਮਚਣਾ ਤੈਅ। ਸੋ ਇਹ ਸੋਚ ਨਹੀਂ ਰਹੇ ਜਿੱਦਾਂ ਅੱਗੇ ਆਪਾਂ ਲੜਾਈ ਇੱਕ ਦੇਖੀ ਹੈ, ਨੈਸ਼ਨਲਿਸਟ, ਐਂਟੀ ਨੈਸ਼ਨਲਿਸਟ, ਸਹਿਨਸ਼ੀਲਤਾ, ਇਹ ਜਿਵੇਂ ਅੱਗੇ ਲੜਾਈਆਂ ਦੇਖੀਆਂ, ਤਾਂ ਹੁਣ ਇੱਕ ਲੜਾਈ ਜਿਹੜੀ ਸੜਕਾਂ ਤੇ, ਇੱਕ ਜੱਦੋਜਹਿਦ ਜਿਹੜੀ ਸੜਕਾਂ ਤੇ ਉਹ ਹੁੰਦੀ ਦਿਖਾਈ ਦਿੰਦੀ ਹੈ, ਉਹ ਹੈ ਦਲਿਤ ਬਨਾਮ ਸਵਰਨ ਜਾਤੀ। ਤੇ ਇਹ ਜੇ ਲੜਾਈ ਇੱਦਾਂ ਸੜਕਾਂ ਤੇ ਆ ਗਈ ਤੇ ਫਿਰ ਸੌਦਾ ਸਾਡੇ ਸਮਾਜ ਲਈ ਬੜਾ ਘਾਟੇ ਬੰਦਾ ਰਹੇਗਾ। ਇਹਨਾਂ ਨੂੰ ਸੋਚ ਲੈਣਾ ਚਾਹੀਦਾ। ਪਰ ਇਹਨਾਂ ਨੇ ਤੇ ਜਿਹੜੇ ਆ ਭਾਜਪਾ ਵਾਲਿਆਂ ਨੇ ਤੇ ਅਹੁਦੇ ਦੇਣ ਦੇ 2 ਪੈਮਾਨੇ ਰੱਖੇ ਆ ਕਿ ਬੰਦਾ ਜਿਹੜਾ ਜੀਭ ਚੋਂ ਜ਼ਹਿਰ ਡੋਲਦਾ ਹੋਵੇ ਤੇ ਸੋਚ ਦੇ ਵਿੱਚ ਜਿਹੜਾ ਫਿਰਕੂਪਣ ਤੋਲਦਾ ਹੋਵੇ, ਇਹਨਾਂ ਕੋਲੇ ਬਸ 2 ਹੀ ਪੈਮਾਨੇ, ਉਹਨੂੰ ਲੀਡਰ ਲਾ ਛੱਡਦੇ ਆ। ਬਿਲਕੁਲ ਜੀ। ਤੇ ਮਿੰਟੂ ਜੀ ਅੱਗੇ ਵਧਿਆ, ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਜਨਰਲ ਬਰਾੜ ਤੇ KPS ਗਿੱਲ ਨੂੰ ਛੇਕਿਆ। ਦੇਖੋ, ਇਹ ਇੱਕ ਵੈਸੇ ਕਹਿ ਸਕਦੇ ਹਾਂ ਕਿ ਬੜੀ ਵੱਡੀ ਘਟਨਾ ਆ ਕਿ ਸਰਬੱਤ ਖਾਲਸਾ ਦੇ ਜਿਹੜੇ ਮਤਵਾਜੀ ਜਥੇਦਾਰ ਆ ਉਹਨਾਂ ਨੇ ਇਹ ਫੈਸਲਾ ਲਿਆ ਹੈ, ਜੋ ਫੈਸਲਾ ਹਾਲੇ ਤੱਕ ਸ਼ਾਇਦ ਦੂਜੇ ਜਥੇਦਾਰਾਂ ਵੱਲੋਂ ਨਹੀਂ ਸੀ ਲਿਆ ਗਿਆ। ਇਹ ਕਿਉਂ ਨਹੀਂ ਲਿਆ ਗਿਆ, ਇਹ ਵੀ ਇੱਕ ਬੜਾ ਵੱਡਾ ਪ੍ਰਸ਼ਨ ਆ, ਕਿਉਂਕਿ ਇਤਿਹਾਸ ਦੀ ਇੱਕ ਐਡੀ ਵੱਡੀ ਤਰਾਸਦੀ ਹੈ ਜਿਹੜੀ ਸਿੱਖ ਕੌਮ ਨਾਲ ਵਾਪਰੀ। ਉਸ ਤੋਂ ਬਾਅਦ ਇਸ ਤਰ੍ਹਾਂ ਦਾ ਕਦਮ ਹੈ ਜਿਹੜਾ ਉਹ 32 ਸਾਲਾਂ ਬਾਅਦ ਲਿਆ ਜਾਂਦਾ, ਤੇ ਉਹ ਵੀ ਉਹਨਾਂ ਵੱਲੋਂ ਲਿਆ ਜਾਂਦਾ ਹੈ ਜੋ ਚੋਣਾਂ ਦੀ ਜਿਹੜੀ ਇੱਥੇ ਵਿਧੀ ਵਿਧਾਨਕ ਆ ਉਹਦੇ ਮੁਤਾਬਕ ਨਹੀਂ ਚੁਣੇ ਹੋਏ, ਜਿਹੜੇ ਲੋਕਾਂ ਵੱਲੋਂ ਚੁਣੇ ਹੋਏ, ਸਰਬੱਤ ਖਾਲਸਾ ਵੱਲੋਂ ਚੁਣੇ ਹੋਏ ਆ, ਉਹਨਾਂ ਜਥੇਦਾਰਾਂ ਵੱਲੋਂ ਲਿਆ ਜਾਂਦਾ। ਇਸ ਕਰਕੇ ਇਸ ਨੂੰ ਮੈਂ ਥੋੜ੍ਹਾ ਕਹਿਣਾ ਕਿ ਇੱਕ ਇਤਿਹਾਸਕ ਫੈਸਲਾ ਆ, ਇਤਿਹਾਸਕ ਘਟਨਾ ਆ ਕਿ ਇਸ ਤਰ੍ਹਾਂ ਦੀ ਸ਼ਾਇਦ ਘਟਨਾ ਅੱਗੇ ਨਹੀਂ ਵੇਖੀ। ਤਾਂ ਇਹ
ਘਟਨਾ ਜਿਹੜੀ ਵਾਕਿਆ ਇਤਿਹਾਸ ਦੇ ਵਿੱਚ ਦਰਜ ਹੋਏਗੀ, ਪਰ ਇਸ ਘਟਨਾ ਦੀ ਅਹਿਮੀਅਤ ਤਾਂ ਹੀ ਜ਼ਿਆਦਾ ਬਣ ਜਾਂਦੀ ਹੈ ਕਿਉਂਕਿ ਅੱਜ ਤੱਕ ਜਾਂ ਤੇ ਕਿਸੇ ਨੇ ਜ਼ਰੂਰਤ ਨਹੀਂ ਕੀਤੀ ਜਾਂ ਕਿਸੇ ਨੇ ਇਸ ਪਾਸੇ ਸੋਚਿਆ ਨਹੀਂ। ਜੋ ਅੱਜ ਤੱਕ ਇਹਨਾਂ ਸੰਸਥਾਵਾਂ ਦੇ ਜਿਹੜੇ ਆ ਉਹ ਸੰਚਾਲਕ ਰਹਿ ਕੇ ਗਏ ਆ, ਜਿਨ੍ਹਾਂ ਨੇ ਰਹਿਬਰੀ ਕੀਤੀ ਹੈ, ਨੁਮਾਇੰਦਗੀ ਕੀਤੀ ਹੈ। ਪਰ ਇਹਦੇ ਵਿੱਚ ਸਾਨੂੰ ਵੀ ਪਤਾ ਆ ਕਿ ਜਨਰਲ KS ਗਿੱਲ ਆ ਜਿਹੜਾ ਜਾਂ KPS ਗਿੱਲ ਆ, ਉਹਨਾਂ ਨੇ ਇਸ ਫੈਸਲੇ ਨੂੰ ਨਹੀਂ ਮੰਨਣਾ ਕਿਉਂਕਿ ਇੱਥੇ ਤੇ ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਨੇ ਤਲਬ ਕੀਤਾ ਸੀ ਤੇ ਉਹ ਕਹਿੰਦਾ ਸੀ ਇਹ ਕਿਹੜੇ ਜਥੇਦਾਰ, ਇਹ ਕੌਣ ਆ, ਮੈਂ ਤਾਂ ਜਾਣਦਾ ਹੀ ਨਹੀਂ ਇਹਨਾਂ ਨੂੰ। ਸੋ ਉਹਨਾਂ ਨੇ ਕੀ ਮੰਨਣਾ, ਉਹ ਤੇ ਇਸ ਚੀਜ਼ ਤੋਂ ਬੜਾ ਦੂਰ ਨੇ, ਉਹਨਾਂ ਨੇ ਮੰਨਣਾ ਨਹੀਂ। ਪਰ ਇਹਦੇ ਨਾਲ ਇੱਕ ਮਸਲਾ ਹੱਲ ਹੋ ਗਿਆ ਹੈ। ਦੱਸਦੇ ਇਹ ਹੈ ਕਿ ਇੱਕ ਵਾਰੀ ਸਰਨਾ ਪਰਿਵਾਰ ਦੇ ਮੁੰਡੇ ਦੇ ਵਿਆਹ ਦੇ ਵਿੱਚ KPS ਗਿੱਲ ਨੇ ਸ਼ਿਰਕਤ ਕੀਤੀ ਸੀ ਤੇ ਉਦੋਂ ਉਸ ਸ਼ਮੂਲੀਅਤ ਨੂੰ ਲੈ ਕੇ ਸਿੱਖ ਆਗੂਆਂ ਨੇ ਬੜਾ ਵਿਰੋਧ ਜਤਾਇਆ ਸੀ। ਤੇ ਸਰਨਾ ਪਰਿਵਾਰ ਦੀ ਜਿਹੜੀ ਸਫਾਈ ਸੀ ਉਹ ਇਹ ਸੀਗੀ ਕਿ ਇਹਨਾਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਅਜੇ ਪੰਥ ਵੱਲੋਂ ਖਤਮ ਨਹੀਂ ਕੀਤੀ ਗਈ, ਯਾਨੀ ਇਹਨਾਂ ਨੂੰ ਪੰਥ ਚੋਂ ਛੇਕਿਆ ਨਹੀਂ ਗਿਆ, ਸੋ ਇਸ ਕਰਕੇ ਅਸੀਂ ਕੋਈ ਗੁਨਾਹ ਨਹੀਂ ਕੀਤਾ। ਸੋ ਉਹ ਜਿਹੜਾ ਮਸਲਾ ਹੈ, ਉਹ ਮਸਲਾ ਜੋ ਧਾਰਮਿਕ ਪਰੰਪਰਾਵਾਂ ਨੇ, ਇੱਥੇ ਧਾਰਮਿਕ ਸੰਕਲਪ ਨੇ, ਉਹਨਾਂ ਦੇ ਤਹਿਤ ਇੱਕ ਜਿਹੜੀ ਹੈ ਉਹ ਬਣਦੀ ਹੈ ਕਿ ਚਲੋ ਜੋ ਅੱਗੇ ਵਿੱਚ ਇਹ ਚੀਜ਼ ਆ ਜਾਂਦੀ ਸੀ ਉਹ ਸਾਫ਼ ਹੋ ਗਈ। ਪਰ ਅੱਗੇ ਮਸਲਾ ਇਹ ਆ ਜਾਂਦਾ ਹੈ ਕਿ ਕੀ ਦੂਜਾ ਅਕਾਲ ਤਖਤ ਦਾ ਜਥੇਦਾਰ, ਹੁਣ ਸਿਆਪਾ ਇਹ ਹੈ ਕਿ ਦੋ ਜਥੇਦਾਰ ਹੈ, ਕੀ ਉਹ ਇਸ ਚੀਜ਼ ਨੂੰ ਮੋਹਰਬੰਦ ਕਰੇਗਾ, ਕੀ ਉਹ ਇਸ ਚੀਜ਼ ਨੂੰ ਕਬੂਲ ਕਰੇਗਾ? ਹਾਂ ਭਾਈ ਠੀਕ ਹੈ, ਨਹੀਂ ਤੇ ਫਿਰ ਇੱਥੇ ਵੀ ਤੇ ਦੋ ਤਰ੍ਹਾਂ ਦੀ ਸਮੱਸਿਆ ਆ ਜਾਣੀ ਹੈ। ਉਹ ਕੱਲ ਨੂੰ ਉਹ ਕਹਿ ਦੇਣਗੇ ਜੀ ਜਿਹੜੇ ਉਹ ਜਿਵੇਂ ਸਰਨਾ ਪਰਿਵਾਰ ਹੋਰਾਂ ਨੇ ਕਿਹਾ, ਉਹ ਕਿਸੇ ਹੋਰ ਦੇ ਘਰੇ ਜਾਣਗੇ, ਉਹ ਉੱਠ ਕੇ ਕਹਿ ਦੇਗਾ ਨਹੀਂ ਜੀ ਇਹਨਾਂ ਨੂੰ ਤਾਂ ਉਹਨੇ ਕੀਤਾ, ਉਹਨੇ ਤਾਂ ਨਹੀਂ ਨਾ ਕੀਤਾ। ਸੋ ਉੱਥੇ ਮਸਲਾ ਇਹ ਆ ਜਾਏਗਾ। ਸੋ ਇਹ ਚੀਜ਼ਾਂ ਦੇ ਜਿਹੜੇ ਹੱਲ ਆ ਹਾਲੇ ਤੱਕ ਹੁੰਦੇ ਜਾਪਦੇ ਨਹੀਂ। ਔਰ ਦੂਜੀ ਗੱਲ ਠੀਕ ਆ, ਸਰਬੱਤ ਖਾਲਸਾ ਵਾਲੇ ਬਰਾਬਰ ਕੰਮ ਕਰਦੇ ਪਏ ਆ, ਪਰ ਸਰਬੱਤ ਖਾਲਸਾ ਵਾਲਿਆਂ ਤੇ ਵੀ ਇੱਕ ਸਵਾਲ ਉੱਠਦਾ ਹੈ ਕਿ ਜਦੋਂ ਆ ਪਿੱਛੇ ਜੇ ਹੁਣ ਦੇਖੋ ਧਰਮ ਨੂੰ ਵਰਤਣ ਦੀ ਪੂਰੀ ਸਿਆਸਤ ਨੇ ਜ਼ੋਰ ਅਜ਼ਮਾਇਸ਼ ਕੀਤੀ ਬੇਅਦਬੀ ਦੇ ਮਾਮਲਿਆਂ 'ਚ, ਤਾਂ ਉਹ ਜਿਹੜੇ ਮੁੱਦੇ ਹੁੰਦੇ ਆ ਦੁਬਿਧਾ ਵਾਲੇ, ਉਦੋਂ ਇਹ ਜਥੇਦਾਰ ਜਿਹੜੇ ਆ ਉਹ ਇਸ ਤਰ੍ਹਾਂ ਬਰਾਬਰ ਆ ਕੇ ਕੋਈ ਫੈਸਲਾ ਨਹੀਂ ਲੈਂਦੇ, ਕੋਈ ਸਪਸ਼ਟਤਾ ਨਹੀਂ ਕਰਦੇ। ਉਹਦੇ ਵਿੱਚ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸਵਾਲ ਕਰਨਾ ਬਣਦਾ ਹੈ ਕਿ ਜੇ ਇਹੋ ਜਿਹੇ ਮੁੱਦਿਆਂ ਤੇ ਏਡੇ ਵੱਡੇ ਕਦਮ ਚੁੱਕ ਸਕਦੇ ਆ ਤੇ ਜਦੋਂ ਦੁਬਿਧਾ ਖੜੀ ਹੁੰਦੀ ਆ ਕੋਈ, ਉਦੋਂ ਤੁਸੀਂ ਕਿਉਂ ਨਹੀਂ ਬੋਲਦੇ? ਜੀ ਅੱਗੇ ਵਧਦੇ ਹਾਂ। ਸ਼ਿਵ ਸੈਨਿਕਾਂ ਨੇ ਕਸ਼ਮੀਰੀ ਡਰਾਈਵਰਾਂ ਨੂੰ ਟਰੱਕਾਂ 'ਚੋਂ ਬਾਹਰ ਕੱਢ ਕੇ ਕੁੱਟਿਆ, ਉਹਨਾਂ ਤੋਂ ਭਾਰਤ ਪੱਖੀ ਨਾਅਰੇ ਲਵਾਏ। ਇਹ ਟਰੱਕ ਡਰਾਈਵਰਾਂ ਨੂੰ ਕੁੱਟ ਸਕਦੇ ਜੀ, ਹੋਰ ਚੀਨੀਆਂ ਨੂੰ ਥੋੜ੍ਹੀ ਕੁੱਟਣਾ ਇਹਨਾਂ ਨੇ। ਇਹਨਾਂ ਦਾ ਜ਼ੋਰ ਇੱਥੇ ਹੀ ਚੱਲਦਾ। ਜਿਹੜੇ ਟਰੱਕ ਡਰਾਈਵਰ ਘੇਰ ਲਏ, ਤੁਸੀਂ ਗਾਵਾਂ ਲੈ ਜਾਂਦੇ ਹੋ, ਤੁਸੀਂ ਆਹ ਕਰਦੇ ਹੋ, ਉਹ ਕਰਦੇ ਹੋ, ਜੋ ਕਰਦੇ ਹੋ, ਇਹੋ ਜਿਹਾ ਕੁਛ ਕਰਦੇ ਆ। ਉਧਰ ਨਹੀਂ ਹੁੰਦੇ ਜਿੱਧਰ ਹੋਣਾ ਹੁੰਦਾ, ਉਧਰ ਮੁੜ ਕੇ ਕਹਿ ਦਿੰਦੇ ਜੀ ਅਸੀਂ ਇੰਨਾ ਨਾਮ ਦਿਆਂਗੇ, ਜਾ ਕੇ ਸਿਰ ਵੱਢ ਲਿਆਓ। ਉਹ ਫਿਰ ਦੂਜੇ ਨੂੰ ਕਹਿ ਦਿੰਦੇ ਉਦੋਂ। ਇਹ ਗਲਤ ਆ, ਇਹ ਰਵਾਇਤ ਜਿਹੜੀ ਹੈ ਗਲਤ ਆ। ਦੇਖੋ ਕਿਸੇ ਵੀ ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ ਇਹ ਟਰੱਕ ਟਰਾਂਸਪੋਰਟੇਸ਼ਨ ਜਿਹੜੀ ਹੈ ਕਿਸੇ ਵੀ ਮੁਲਕ ਦੀ। ਤਾਂ ਸਾਡੇ ਇੱਥੇ ਦੋ ਸਟੇਟਾਂ, ਖਾਸ ਤੌਰ 'ਤੇ ਪੰਜਾਬ ਤੇ ਰਾਜਸਥਾਨ, ਇਹਨਾਂ ਦਾ ਨਾਂ ਲਿਆ ਜਾਂਦਾ ਕਿ ਇਹ ਜਿਹੜੇ ਟਰੱਕ ਡਰਾਈਵਰਾਂ ਲਈ ਦੋ ਰਾਜ ਆ। ਇਹ ਇਹੋ ਜਿਹੇ ਰਾਜ ਆ ਕਿ ਜਿੱਥੇ ਮਰਜ਼ੀ ਖੜ੍ਹ ਜਾਓ, ਜਿੱਥੇ ਮਰਜ਼ੀ ਗੱਡੀ ਖੜਾ ਕੇ ਸੌਂ ਜਾਓ, ਤੁਹਾਨੂੰ ਕੋਈ ਨਹੀਂ ਲੁੱਟਦਾ ਫੁੱਟਦਾ। ਹਾਲਾਂਕਿ ਰਾਜਸਥਾਨ ਦੇ ਵਿੱਚ ਕੁਝ ਇਲਾਕੇ ਆ ਜਿਹੜੇ ਅੱਜ ਕੱਲ੍ਹ ਬਦਨਾਮ ਹੈ, ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕਿਤੇ ਸਮੱਸਿਆ ਨਹੀਂ ਹੈ। ਬਹੁਤ ਲੋਕ ਇਸ ਪੰਜਾਬ ਨੂੰ ਮਕਬੂਲ ਗਿਣਦੇ ਆ ਡਰਾਈਵਰੀ ਲਾਈਨ ਦੇ ਵਿੱਚ। ਪਰ ਜੇ ਇਹ ਘਟਨਾ ਅੱਜ ਵਾਪਰੀ ਹੈ, ਕੱਲ੍ਹ ਨੂੰ ਕਿਸੇ ਹੋਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਇਹ ਭਗਵੇਂ ਲੀੜੇ ਪਾ ਕੇ ਖੜ੍ਹ ਜਾਣਗੇ, ਉੱਥੇ ਕੁੱਟਮਾਰ ਕਰਨਗੇ ਬਾਹਰਲੇ ਡਰਾਈਵਰਾਂ ਦੇ ਨਾਲ, ਜਾਂ ਘੱਟ ਗਿਣਤੀਆਂ ਨੂੰ ਇਸ ਤਰ੍ਹਾਂ ਕੁੱਟ ਕੇ ਡੰਡੇ ਦੇ ਜ਼ੋਰ ਤੇ ਕਹਿਣਗੇ ਕਿ ਬੋਲ ਭਾਰਤ ਮਾਤਾ ਕੀ ਜੈ, ਜਾਂ ਕਹਿਣਗੇ ਕਿ ਬੋਲ ਪਾਕਿਸਤਾਨ ਮੁਰਦਾਬਾਦ, ਤਾਂ ਫਿਰ ਅਸੀਂ ਵੀ ਬਦਨਾਮ ਹੋਵਾਂਗੇ। ਸੋ ਸਾਰੇ ਪੰਜਾਬ ਨੂੰ ਇਹ ਕੌਣ ਹੁੰਦੇ ਆ ਬਦਨਾਮ ਕਰਨ ਵਾਲੇ? ਔਰ ਇਹਨਾਂ ਦੇ ਕੋਲ ਕੀ ਅਥਾਰਟੀ ਹੈ ਕਿ ਕਿਸੇ ਟਰੱਕ ਨੂੰ ਰੋਕ ਕੇ ਤੇ ਟਰੱਕ ਡਰਾਈਵਰਾਂ ਦਾ ਸਾਰਾ ਲੀੜਾ ਬਾਣਾ ਲਵਾ ਕੇ ਇਹ ਨਾਅਰੇ ਲਵਾਉਣ? ਇਹਨਾਂ ਨੂੰ ਆਥੋਰਾਈਜ਼ਡ ਕਿਹਨੇ ਕੀਤਾ ਹੈ ਇਹੋ ਜਿਹੇ ਕੰਮ ਕਰਨ ਲਈ? ਕਿਉਂਕਿ ਸੰਵਿਧਾਨ ਕਹਿੰਦਾ ਹੈ ਕਿ ਤੁਸੀਂ ਨਾਅਰਾ ਲਾਉਣਾ ਹੈ ਜਿਹੜਾ, ਉਹ ਤੁਹਾਨੂੰ ਕੋਈ ਨਾਅਰੇ ਲਾਉਣੋਂ ਰੋਕ ਨਹੀਂ ਸਕਦਾ। ਜੇ ਤੁਸੀਂ ਦੇਸ਼ ਦੇ ਹੱਕ 'ਚ ਲਾਉਣਾ ਹੈ ਜਾਂ ਕਿਸੇ ਦੇ ਖਿਲਾਫ ਵੀ ਲਾਉਣਾ, ਉਹ ਤੁਹਾਨੂੰ ਹੱਕ ਦਿੰਦਾ ਹੈ ਸੰਵਿਧਾਨ। ਪਰ ਨਾਲ ਹੀ ਸੰਵਿਧਾਨ ਇਹ ਕਹਿੰਦਾ ਕਿ ਤੁਸੀਂ ਨਾਅਰਾ ਜ਼ਬਰਦਸਤੀ ਕਿਸੇ ਦੇ ਮੂੰਹ 'ਚ ਨਹੀਂ ਪਾ ਸਕਦੇ, ਨਾਲ ਇਹ ਵੀ ਕਹਿੰਦਾ। ਸੋ ਇਹ ਜੋ ਲੋਕ ਆਪਣੇ ਆਪ ਨੂੰ ਸੰਵਿਧਾਨ ਤੋਂ ਉੱਤੇ ਰੱਖ ਕੇ ਚੱਲਦੇ ਪਏ ਆ, ਵਿਧੀ ਵਿਧਾਨ ਤੋਂ ਉੱਤੇ ਰੱਖ ਕੇ ਚੱਲਦੇ ਪਏ, ਇਹਨਾਂ ਦਾ ਨੱਕ ਭੰਨਣ ਦੀ ਜ਼ਰੂਰਤ ਆ। ਕਿਉਂਕਿ ਸਾਰੇ ਪੰਜਾਬ ਨੂੰ ਬਦਨਾਮ ਇਹਨਾਂ ਘਟਨਾਵਾਂ ਨੇ
ਅੱਗੇ ਵੀ ਕੀਤਾ, ਹੁਣ ਵੀ ਕਰਨਗੀਆਂ ਜੇ ਨਾ ਰੋਕਿਆ ਗਿਆ। ਅੱਜ ਇੱਕ ਥਾਂ ਤੇ, ਕੱਲ ਨੂੰ ਇਹ ਕਹਿਣਗੇ ਸ਼ਹਿਰ ਸ਼ਹਿਰ ਹੀ ਅਸੀਂ ਇਹੋ ਕੰਮ ਕਰਾਂਗੇ। ਇਸ ਤੋਂ ਪਹਿਲਾਂ ਇਹੋ ਜਿਹੀਆਂ ਆਪ ਹੁਦਰੀਆਂ ਤੇ ਉਤਰਨ, ਇਹਨਾਂ ਦੇ ਪਰਖ ਉਤਰਨ ਦੀ ਲੋੜ ਆ। ਇਹਨਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਾਰੇ ਕਸ਼ਮੀਰੀ ਆ ਜਿਹੜੇ ਉਹ ਤੁਹਾਡੇ ਦੁਸ਼ਮਣ ਨਹੀਂ। ਆ ਜਦੋਂ ਹੁਣ ਤੁਹਾਡੇ ਯਾਤਰੀ ਫਸੇ ਸੀ ਅਮਰਨਾਥ ਯਾਤਰਾ ਵਾਲੇ, ਤੇ ਉੱਥੇ ਕੁਝ ਮੁਸਲਮਾਨਾਂ ਨੇ ਉਹਨਾਂ ਲਈ ਰੋਜ਼ਿਆਂ ਦੇ ਵਿੱਚ ਵੀ ਲੰਗਰਾਂ ਦਾ ਪ੍ਰਬੰਧ ਕੀਤਾ। ਜੀ ਜੀ ਬਿਲਕੁਲ ਬਿਲਕੁਲ, ਉਦੋਂ ਭੁੱਲ ਜਾਂਦੇ ਨੇ ਸਾਰਾ ਕੁਛ ਜੀ। ਅੱਗੇ ਵੱਧਦੇ ਹਾਂ। ਗਊ ਧਰਮ ਭਾਰੂ ਪਿਆ ਕਾਰੋਬਾਰ ਤੇ, ਪੰਜਾਬ ਦੀਆਂ ਕਈ ਸਾਬਣ ਯੂਨਿਟਾਂ ਬੰਦ। ਇਹ ਮਸਲਾ ਫਿਰ ਉੱਥੇ ਆ ਜਾਂਦਾ ਜੀ ਕਿ ਧਰਮਾਂ ਤੇ ਵੀ ਭਾਰੀ ਪੈ ਰਿਹਾ, ਸਮਾਜ ਤੇ ਵੀ ਭਾਰੀ ਪੈ ਰਿਹਾ, ਔਰ ਆਮ ਜੋ ਮਨੁੱਖਤਾ ਦੀ ਇੱਕ ਭਾਈਵਾਲਤਾ ਹੁੰਦੀ ਹੈ, ਸਾਂਝੀਵਾਲਤਾ ਹੁੰਦੀ ਹੈ, ਉਹਦੇ ਤੇ ਵੀ ਭਾਰੂ ਪੈ ਰਿਹਾ। ਹੁਣ ਦੇਖੋ ਪੰਜਾਬ ਦੇ ਵਿੱਚ ਬੜੀਆਂ ਯੂਨਿਟਾਂ ਸਨ ਇਹ ਸਾਬਣ ਬਣਾਉਣ ਵਾਲੀਆਂ, ਜਿਹਨਾਂ ਨੂੰ ਆਪਾਂ ਸਾਬਣ ਫੈਕਟਰੀ ਕਹਿ ਦਿੰਦੇ ਹਾਂ। ਉਹ ਬਹੁਤ ਸਾਰੇ ਬ੍ਰਾਂਡ ਸੀ ਕਿ ਹਰੇਕ ਕੰਪਨੀ ਦਾ ਆਪਦਾ ਸੀ, ਪਰ ਹੌਲੀ ਹੌਲੀ ਉਹ ਬੰਦ ਹੋਣ ਤੇ ਕਗਾਰ ਤੇ। ਜ਼ਿਆਦਿਆਂ ਨੂੰ ਤਾਲੇ ਜਿਹੜੇ ਆ ਉਹ ਲਮਕੇ ਆ ਸਾਲ 2 ਸਾਲ ਦੇ ਦਰਮਿਆਨ, ਯਾਨੀ ਜਦੋਂ ਕੇਂਦਰ ਦੇ ਵਿੱਚ ਸੱਤਾ ਪਰਿਵਰਤਨ ਹੋਈ। ਉਸ ਤੋਂ ਬਾਅਦ ਇਹਨਾਂ ਇਕਾਈਆਂ ਨੂੰ ਜਿਹੜੇ ਜਿੰਦਰੇ ਲੱਗਣੇ ਸ਼ੁਰੂ ਹੋ ਗਏ। ਹੁਣ ਤੇ ਉਹ ਹੋ ਗਈ ਗੱਲ, ਜਿੰਦਰਾ ਜੰਗਾਲ ਖਾ ਗਿਆ, ਚਾਬੀ ਲੈ ਗਿਆ ਦਿਲਾਂ ਦਾ ਜਾਨੀ। ਬਹੁਤਿਆਂ ਨਾਲ ਤੇ ਇਹ ਹੋ ਗਿਆ, ਉਹਨਾਂ ਨੇ ਚਾਬੀ ਹੈ ਜਿਹੜੀ ਉਹ ਸੁੱਟ ਦਿੱਤੀ ਹੈ। ਕਿਉਂਕਿ ਕਾਰਨ ਇਸ ਦਾ ਇਹ ਹੈ ਕਿ ਸਾਬਣ ਦੇ ਵਿੱਚ ਮਿਕਸ ਹੁੰਦੀ ਹੈ ਚਰਬੀ, ਪਸ਼ੂ ਚਰਬੀ। ਪਸ਼ੂ ਚਰਬੀ ਜਿਹੜੀ ਆ ਉਹ ਆਉਂਦੀ ਹੈ ਸਰਹੰਦ ਤੋਂ। ਸਾਡਾ ਇੱਥੇ ਪੰਜਾਬ ਦੇ ਵਿੱਚ ਜੋ ਸਰਹੰਦ ਹੈ, ਸਰਹੰਦ ਦੇ ਵਿੱਚ ਜਿਹੜਾ ਬੁੱਚੜਖਾਨਾ, ਉੱਥੇ ਸਿਰਫ ਮੱਝਾਂ ਵੱਢੀਆਂ ਜਾਂਦੀਆਂ, ਔਰ ਮੱਝਾਂ ਦੇ ਵਿੱਚੋਂ ਜੋ ਚਰਬੀ ਨਿਕਲਦੀ ਹੈ ਉਹ ਇਹਨਾਂ ਇਕਾਈਆਂ ਨੂੰ ਭੇਜੀ ਜਾਂਦੀ ਹੈ। ਔਰ ਕਮਾਲ ਦੀ ਗੱਲ ਇਹ ਹੈ ਕਿ 102 ਕਰੋੜ ਰੁਪਏ ਦੀ ਜਿਹੜੀ ਚਰਬੀ ਦਾ ਕਾਰੋਬਾਰ ਹੈ 1 ਸਾਲ ਦੇ ਵਿੱਚ ਹੁੰਦਾ ਹੈ ਪੰਜਾਬ ਦੇ ਇਕੱਲੇ ਸਾਬਣ ਇੰਡਸਟਰੀ ਲਈ। ਸੋ ਇਹ ਇੱਕ ਬਹੁਤ ਵੱਡਾ ਕਾਰੋਬਾਰ ਹੈ ਜਿਹਦੇ ਨਾਲ ਹਜ਼ਾਰਾਂ ਕਾਮਿਆਂ ਨੂੰ ਕੰਮ ਵੀ ਮਿਲਦਾ ਹੈ। ਇਹਨਾਂ ਨੇ ਕੀ ਕੀਤਾ ਕਿ ਜਦੋਂ ਇਹਨਾਂ ਦੇ ਕੋਲ ਤਾਕਤ ਆਈ ਹੈ, ਜਿਹੜੇ ਇਹਨਾਂ ਦੇ ਪੂਤਰੇ ਸੀਗੇ ਇਸ ਤਰ੍ਹਾਂ ਦੇ ਜਿਵੇਂ ਨਾਅਰੇ ਲਵਾਉਣ ਵਾਲੇ, ਇਹਨਾਂ ਨੇ ਉਹ ਚਰਬੀ ਵਾਲੇ ਟੈਂਕਰ ਹੈ ਜਿਹੜੇ ਰੋਕਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿ ਜਿਹੜੇ ਉਹ ਸਾਬਣ ਨਿਰਮਾਤਾ ਸੀਗੇ ਉਹਨਾਂ ਤੇ ਕੇਸ ਪਾਉਣੇ ਸ਼ੁਰੂ ਕਰ ਦਿੱਤੇ। ਹੁਣ ਇਸ ਕਰਕੇ ਅਗਲਾ ਕਹਿੰਦਾ ਕਿ ਸਾਰੀ ਜ਼ਿੰਦਗੀ ਅਸੀਂ ਘਾਲਣਾ ਕਾਲੀ, ਹੁਣ ਪਿਛਲੀ ਉਮਰ ਦੇ ਵਿੱਚ ਆ ਕੇ ਕਾਹਨੂੰ ਡੰਡੇ ਖਾਣੇ। ਅਗਲਾ ਚੁੱਪ ਚਪੀਤੇ ਕਹਿੰਦਾ ਕਿ ਭਾਈ ਆ ਠੀਕ ਆ, ਆ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ, ਕਿ ਆ ਭਾਈ ਠੀਕ ਆ, ਅਸੀਂ ਇੱਥੋਂ ਚਲੇ ਚੱਲਦੇ ਹਾਂ। ਸੋ ਉਹ ਇਕਾਈਆਂ ਜਿਹੜੀਆਂ ਖਾਸ ਤੌਰ ਤੇ ਜਲੰਧਰ ਦੇ ਵਿੱਚ, ਲੁਧਿਆਣੇ ਦੇ ਵਿੱਚ, ਉਹ ਇਕਾਈਆਂ ਇੱਕ ਇੱਕ ਕਰਕੇ ਬੰਦ ਹੋ ਰਹੀਆਂ। ਹੁਣ ਇਹ ਜੇ ਇਹਨਾਂ ਨੂੰ ਪੁੱਛਿਆ, ਆ ਜਿਹੜਾ ਇਹਨਾਂ ਦਾ ਘਨੌਲੀ ਹੈ ਇੱਕ, ਉਹਨੂੰ ਪੁੱਛਿਆ ਕਿ ਭਾਈ ਇਹ ਤੁਸੀਂ ਕਿਉਂ ਕਰਦੇ ਹੋ, ਉਹ ਆਂਦੇ ਤੁਹਾਨੂੰ ਕੀ ਪਤਾ ਹੈ। ਉਹ ਪੱਤਰਕਾਰਾਂ ਨੂੰ ਅੱਗੇ ਕਹਿੰਦਾ ਤੁਹਾਨੂੰ ਕੀ ਪਤਾ, ਇਹ ਹਿੰਦੂ ਕਾਰੋਬਾਰੀ ਹੈ ਜਿਹੜੇ, ਇਹ ਧਰਮ ਦੇ ਨਾਂ ਤੇ ਕਲੰਕ ਆ, ਇਹਨਾਂ ਦੇ ਨਾਲ ਤੇ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਪਰ ਇਹ ਘਨੌਲੀ ਸਾਹਿਬ ਸ਼ਾਇਦ ਇਹ ਭੁੱਲਦੇ ਪਏ ਆ ਕਿ ਪਸ਼ੂਆਂ ਦੀ ਚਰਬੀ ਹੈ, ਹਾਲਾਂਕਿ ਉਹ ਹੈ ਵੀ ਮੱਝ ਦੀ ਚਰਬੀ ਹੈ ਜੋ ਸਰਹੰਦ ਤੋਂ ਇੱਥੇ ਪੰਜਾਬ ਦੇ ਸਾਬਣ ਕਾਰਖਾਨਿਆਂ ਲਈ ਜੋ ਆਉਂਦੀ ਹੈ, ਉਹ ਮੱਝਾਂ ਦੀ ਹੈ, ਕੋਈ ਗਾਵਾਂ ਦੀ ਨਹੀਂ। ਪਰ ਇਹਨਾਂ ਨੇ ਬਣਾ ਦਿੱਤੇ, ਜੋੜ ਦਿੱਤਾ ਧਰਮ ਦੇ ਨਾਲ ਮਸਲਾ। ਪਰ ਫਿਰ ਵੀ ਘਨੌਲੀ ਸਾਹਿਬ ਦੀ ਜਾਣਕਾਰੀ ਲਈ ਇਹ ਦੱਸਣਾ ਬਣਦਾ ਕਿ ਘਨੌਲੀ ਸਾਹਿਬ ਸਾਬਣ ਤਾਂ ਤੁਸੀਂ ਬੰਦ ਕਰਾ ਦਿੱਤਾ, ਪਰ ਬਹੁਤ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਰਸੋਈ ਦੇ ਵਿੱਚ ਤੁਹਾਡੇ ਟੇਬਲ ਤੇ ਪਈਆਂ ਹੁੰਦੀਆਂ, ਉਹਨਾਂ ਦੇ ਵਿੱਚ ਪਸ਼ੂ ਚਰਬੀ ਪੈਂਦੀ ਹੈ। ਜੀ ਜੀ, ਉਹਨਾਂ ਦਾ ਕੀ ਕਰੋਗੇ? ਖਾਣਾ ਵੀ ਬੰਦ ਕਰੋ ਤੇ ਨਹਾਉਣਾ ਵੀ ਬੰਦ ਕਰੋ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਵੀ ਗੋਡੇ ਗੋਡੇ ਕਰਜ਼ਾਈ ਪੰਜਾਬ ਸਰਕਾਰ ਬਣਾਉਣ ਲੱਗੀ ਧਾਰਮਿਕ ਯਾਦਗਾਰਾਂ। ਇੱਕ ਚਿੰਤਾ ਦਾ ਵਿਸ਼ਾ ਹੈ ਕਿ ਧਰਮ ਹਰੇਕ ਮਾਮਲੇ ਦੇ ਵਿੱਚ ਅੱਜ ਕੱਲ੍ਹ ਹੈ ਜਿਵੇਂ ਉਹ ਕੇਂਦਰ ਬਿੰਦੂ ਬਣ ਜਾਂਦਾ, ਖਾਸ ਤੌਰ 'ਤੇ ਸਿਆਸਤ 'ਤੇ ਅੱਜ ਇਸ ਕਦਰ ਜਿਹੜੀ ਹੈ ਧਰਮ ਦੀ ਨਿਰਭਰਤਾ ਹੋਈ ਹੈ ਕਿ ਸਿਆਸਤ ਉਹਨੂੰ ਨਾਲ ਨਾਲ ਧੋਈ ਫਿਰਦੀ ਹੈ। ਕਿਸੇ ਵੀ ਰਾਜ ਦੇ ਵਿੱਚ ਵੀ ਚਲੇ ਜਾਓ, ਕਿਸੇ ਵੀ ਪ੍ਰਦੇਸ਼ ਦੇ ਵਿੱਚ ਚਲੇ ਜਾਓ, ਹਾਲ ਇਹੋ ਹੀ ਹੈ, ਜਾਂ ਜਾਤੀ ਵੰਡਿਆ ਜਾਂ ਧਰਮ ਵੰਡਿਆ, ਉਸ ਆਧਾਰ ਤੇ ਹੀ ਸਿਆਸਤ ਹੈ ਜਿਹੜੀ ਤੁਰੀ ਜਾਂਦੀ ਹੈ। ਹੁਣ ਇਹਨਾਂ ਨੇ ਨਵਾਂ ਕੰਮ ਸ਼ੁਰੂ ਕਰ ਲਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਜਿਵੇਂ ਇਲੈਕਸ਼ਨ ਨੇੜੇ ਆਇਆ, ਧੜਾ ਧੜ ਯਾਦਗਾਰਾਂ ਬਣਦੀਆਂ ਪਈਆਂ, ਧੜਾ ਧੜ ਯਾਦਗਾਰਾਂ ਬਣਦੀਆਂ ਪਈਆਂ, ਔਰ ਧਾਰਮਿਕ ਖਾਸ ਤੌਰ ਤੇ ਸਿੱਖੀ ਨਾਲ ਜੁੜੀਆਂ। ਅੱਜ ਇਹਨਾਂ ਦਾ ਮੋਹ ਹੈ ਜਿਹੜਾ ਉਹ ਸਿੱਖੀ ਨਾਲ ਜ਼ਿਆਦਾ ਜਾਗ ਪਿਆ। ਹੁਣ ਦੇਖੋ ਧਰਮ ਦੀ ਜਿੱਥੋਂ ਤੱਕ ਗੱਲ ਹੈ, ਜੇ ਫਿਲੋਸਫਿਕਲੀ ਆਪਾਂ ਗੱਲ ਕਰਦੇ ਹਾਂ, ਫਿਲੋਸਫੀ ਦੀ ਗੱਲ, ਸਿੱਖ ਧਰਮ ਦੀ ਫਿਲੋਸਫੀ ਦੀ, ਤੇ ਬੁੱਤਾਂ ਦੀ ਜਾਂ ਆ ਜਿਹੜੇ ਮੀਨਾਰਾਂ ਦੀ, ਉਹ ਕਿਤੇ ਜਗ੍ਹਾ ਹੀ ਹੈ ਨਹੀਂ ਸਿੱਖ ਧਰਮ ਦੇ ਵਿੱਚ, ਤੇ ਇਸ ਚੀਜ਼ ਦੀ ਜਗ੍ਹਾ ਹੀ ਹੈ ਨਹੀਂ। ਬੁੱਤ ਪੂਜਾ ਦੀ ਜਾਂ ਯਾਦਗਾਰਾਂ ਦੀ, ਸਮਾਰਕਾਂ ਦੀ ਕਿਤੇ ਜਗ੍ਹਾ ਨਹੀਂ। ਪਰ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ, ਅਸੀਂ ਉੱਥੇ ਯਾਦਗਾਰ ਬਣਾਈ, ਅਸੀਂ ਉੱਥੇ ਯਾਦਗਾਰ ਬਣਾਈ। ਹੈਰਾਨ ਹੋ ਕੇ ਤੁਸੀਂ
ਕਿ ਕੰਗਾਲ ਬਦਹਾਲ ਖਜ਼ਾਨੇ ਦੇ ਵਿੱਚੋਂ 2000 ਕਰੋੜ ਰੁਪਈਆ ਜਿਹੜਾ ਉਹ ਯਾਦਗਾਰਾਂ ਤੇ ਖਰਚਿਆ ਜਾ ਰਿਹਾ ਹੈ। ਸਿਰਫ ਕਾਹਦੇ ਲਈ? ਵੋਟਾਂ ਲਈ। ਇੱਥੇ ਸੋਚ ਵਿਕਾਸ ਮੁਖੀ ਨਹੀਂ, ਸੋਚ ਵੋਟ ਮੁਖੀ ਹੈ ਕਿ ਇਹ ਵੋਟਾਂ ਨੂੰ ਖੁਸ਼ ਕੀਤਾ ਜਾਵੇ। ਹੁਣ ਜੇ ਏਡੇ ਹੀ ਇਹ ਸਿੱਖੀ ਨੂੰ ਸਮਰਪਿਤ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਂਦੇ ਆ, ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ ਬਣਾਉਂਦੇ ਆ, ਉਹਦਾ ਦਿਹਾੜਾ ਮਨਾਉਂਦੇ ਆ, ਕਿਉਂ ਨਹੀਂ ਉਹਦੇ ਵਰਗਾ ਰਾਜ ਲਾਗੂ ਕਰਦੇ? ਜੋ ਜ਼ਰੂਰੀ ਹੈ, ਜੋ ਉਹਦਾ ਇੱਕ ਕਹਿ ਲਈਏ ਕਿ ਇਤਿਹਾਸਕ ਪੱਖ ਹੈ ਬੰਦਾ ਸਿੰਘ ਬਹਾਦਰ ਦਾ, ਜੋ ਦੁਨੀਆ ਦਾ ਪਹਿਲਾ ਲੋਕ ਰਾਜ ਸੀ, ਉਹ ਲੋਕ ਰਾਜ ਕਿਉਂ ਨਹੀਂ ਦਿੰਦੇ? ਉਹਦੀ ਫਿਲਾਸਫੀ ਨੂੰ, ਉਹਦੇ ਸਿਧਾਂਤ ਨੂੰ ਲਾਗੂ ਕਿਉਂ ਨਹੀਂ ਕਰਦੇ? ਉਹਦੇ ਬੁੱਤਾਂ ਤੋਂ ਕੀ ਲੈਣਾ ਕਿਸੇ ਨੇ? ਬੁੱਤ ਉਹਦੇ ਦਿਲਾਂ ਦੇ ਵਿੱਚ ਬਣੇ ਆ। ਜੇ ਜ਼ਰੂਰੀ ਹੈ ਤਾਂ ਉਹਦੇ ਵਰਗਾ ਕੰਮ ਕਰਕੇ ਦਿਖਾਓ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਇੱਕ ਬੇਰੁਜ਼ਗਾਰ ਨੇ ਸੁੱਟੇ ਪਰਚੇ, ਕਹਿੰਦੇ ਵੀ ਜਾਂ ਤਾਂ ਚਿੱਟਾ ਵਿਕਣਾ ਬੰਦ ਕਰੋ, ਨਹੀਂ ਤਾਂ ਵੱਢ ਲਵਾਂਗਾ ਆਪਣਾ ਸਿਰ। ਇਹ ਘਟਨਾ ਘੁਡਾਣੀ ਕਲਾਂ ਦੀ ਹੈ ਜੀ, ਪਾਇਲ ਦੇ ਨਜ਼ਦੀਕ। ਉੱਥੇ ਇੱਕ ਪਰਚੇ ਸੁੱਟੇ ਗਏ ਆ ਕਿਸੇ ਵਿਅਕਤੀ ਵੱਲੋਂ, ਜਿਹਨੇ ਆਪਣੇ ਆਪ ਨੂੰ ਇੱਕ ਪਿਤਾ ਦੱਸਿਆ ਕਿ ਮੇਰਾ ਬੱਚਾ, ਮੇਰਾ ਪੁੱਤ ਹੈ ਜਿਹੜਾ ਇਸ ਪਿੰਡ ਦੇ ਵਿੱਚ ਸ਼ਰੇਆਮ ਵਿਕਦਾ ਜੋ ਚਿੱਟਾ ਹੈ, ਉਹਦਾ ਸ਼ਿਕਾਰ ਹੋ ਗਿਆ, ਲੱਤ ਲੱਗ ਗਈ। ਅਸੀਂ ਉਹਨੂੰ ਬਹੁਤ ਰੋਕਿਆ ਵਰਜਿਆ, ਉਹ ਨਹੀਂ ਰੁਕ ਰਿਹਾ। ਅਸੀਂ ਪੁਲਿਸ ਕੋਲ ਵੀ ਗਏ ਹਾਂ, ਅਸੀਂ ਸਿਵਲ ਪ੍ਰਸ਼ਾਸਨ ਕੋਲ ਵੀ ਗਏ ਹਾਂ, ਅਸੀਂ ਲੋਕਾਂ ਦੇ ਨਾਂ ਵੀ ਦੱਸੇ ਆ ਜਿਹੜੇ ਜਿਹੜੇ ਤਸਕਰ ਹੈ, ਸਾਡੀ ਕਿਸੇ ਨਹੀਂ ਸੁਣੀ। ਇਹ ਪਰਚੇ ਬੇਸ਼ੱਕ ਗੁੰਮਨਾਮ ਬੰਦੇ ਦੇ ਨਾਂ ਤੇ ਆ, ਪਰ ਉੱਥੋਂ ਦੇ ਪਿੰਡ ਦੇ ਲੋਕਾਂ ਨੇ ਤਸਵੀਰਾਂ ਜਾਰੀ ਕੀਤੀਆਂ ਜਿਹੜੇ ਉਹ ਮੈਮੋਰੰਡਮ ਦੇ ਕੇ ਆਏ ਆ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ। ਹੁਣ ਹਾਲ ਇਹ ਹੈ ਕਿ ਲੋਕ ਦੱਸਦੇ ਪਏ ਕਿ ਫਲਾਣਾ ਫਲਾਣਾ ਵੇਚਦਾ ਭਾਈ, ਤੇ ਪੁਲਿਸ ਤੇ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਨਹੀਂ ਕਰਦੀ। ਫਿਰ ਮਸਲਾ ਤੇ ਸੋਚਣ ਵਿਚਾਰਨ ਵਾਲਾ ਹੈ। ਪਿੱਛੇ ਜੇ ਜਲਾਲਾਬਾਦ ਜਿੱਥੋਂ ਉਪ ਮੁੱਖ ਮੰਤਰੀ ਚੁਣ ਕੇ ਆਉਂਦੇ ਆ, ਇਸ ਇਲਾਕੇ ਦੇ ਵਿੱਚ ਇੱਕ ਬੰਦੇ ਨੇ ਇੱਕ ਤਸਕਰ ਤੇ ਦਰਖਾਸਤ ਦਿੱਤੀ ਕਿ ਫਲਾਣਾ ਬੰਦਾ ਫਲਾਣੀ ਥਾਂ ਤੇ ਨਸ਼ਾ ਰੱਖ ਕੇ ਵੇਚਦਾ, ਛਾਪਾ ਮਾਰੋ ਜੀ। ਪਰ ਹੋਇਆ ਕੀ? ਉਲਟਾ ਪੁਲਿਸ ਉਹਦੇ ਪਿੱਛੇ ਪੈ ਗਈ ਕਿ ਉਹ ਐਡਾ ਰੁਤਬੇਦਾਰ ਬੰਦਾ, ਐਡਾ ਪਾਏਦਾਰ ਬੰਦਾ, ਐਡਾ ਨੁਮਾਇਆ ਬੰਦਾ, ਤੂੰ ਉਹਦੇ ਤੇ ਝੂਠੇ ਇਲਜ਼ਾਮ ਲਾਉਣਾ। ਪੁਲਿਸ ਉਹਦੇ ਮਗਰ ਪੈ ਗਈ, ਉੱਧਰੋਂ ਤਸਕਰ ਉਹਦੇ ਮਗਰ ਪੈ ਗਏ। ਉਹਨੂੰ ਵਿਚਾਰੇ ਨੂੰ ਮਜਬੂਰੀ 'ਚ ਸ਼ਹਿਰ ਛੱਡਣਾ ਪਿਆ। ਉਹ ਅੱਜ ਵੀ ਦਰਖਾਸਤਾਂ ਕੱਲ ਕੇ ਸਰਕਾਰ ਕੋਲੋਂ ਫਰਿਆਦ ਕਰਦਾ। ਉਹ ਕਹਿੰਦਾ ਕਿ ਤੁਸੀਂ 10,000 ਰੁਪਇਆ ਨਾਮ ਲਾਨਿਆ ਸੀ, ਗੋਲੀ ਮਾਰੋ 10,000 ਨੂੰ, ਮੇਰੀ ਜਾਨ ਬਚਾਓ, ਮੇਰੀ ਜਾਨ ਛਡਾਓ। ਮੈਂ ਤੇ ਭਰਿੰਡਾ ਪਿੱਛੇ ਲਾ ਲਈਆਂ, ਉੱਧਰੋਂ ਪੁਲਿਸ ਵਾਲੇ ਲੱਗ ਗਏ, ਉੱਧਰੋਂ ਤਸਕਰ ਲੱਗ ਗਏ। ਸੋ ਇਹ ਆਪਣੇ ਆਪ ਦੇ ਵਿੱਚ ਬੜਾ ਚਿੰਤਾਜਨਕ ਪਹਿਲੂ ਹੈ ਕਿ ਲੋਕ ਦੱਸਦੇ ਜਾ ਕੇ ਕਿ ਫਲਾਣਾ ਫਲਾਣਾ ਵੇਚਦਾ, ਉਹਦੇ ਤੇ ਕਾਰਵਾਈ ਨਹੀਂ ਕੋਈ ਹੁੰਦੀ। ਤੇ ਅਸੀਂ ਦੂਜੇ ਪਾਸੇ ਜੇ ਦੇਖੀਏ, ਮੰਨ ਲਓ ਇਹ ਪਰਚੇ ਆ ਜਿਹੜੇ, ਹੋ ਸਕਦਾ ਝੂਠੇ ਵੀ ਹੋਣ, ਕਿਸੇ ਨੇ ਆਪਣਾ ਧਿਆਨ ਖਿੱਚਣ ਲਈ, ਆਪਣੀ ਗੱਲ ਰੱਖਣ ਲਈ ਇਹ ਕਾਢ ਕੱਢੀ ਹੋਵੇ। ਪਰ ਖੁਦਾ ਨਾ ਖਾਸਤਾ ਜੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਤਾਂ ਕੀ ਜਿਹੜੇ ਲੋਕ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ, ਸ਼ਿਕਾਇਤਾਂ ਗਈਆਂ ਦੇ ਬਾਵਜੂਦ, ਕਿ ਉਹਨਾਂ ਲੋਕਾਂ ਨੂੰ ਸਜ਼ਾ ਮਿਲੇਗੀ? ਦੂਜੀ ਗੱਲ, ਸਭ ਤੋਂ ਵੱਡੀ ਗੱਲ ਇਹ ਹੈ ਕਿ ਦੇਖੋ, ਇੱਕ ਪਿਓ, ਚਾਹੇ ਉਹ ਪਰਚਿਆਂ ਦੇ ਵਿੱਚ ਹੀ ਹੈ, ਪਰਚਿਆਂ ਤੱਕ ਹੀ ਹਾਲੇ ਸੀਮਤ ਆ, ਉਹ ਆਪਣੇ ਪੁੱਤ ਦੀ ਦੁਹਾਈ ਦੇ ਕੇ ਆਪਣਾ ਸਿਰ ਕੁਰਬਾਨ ਕਰਨ ਦੀ ਗੱਲ ਕਰਦਾ ਕਿ ਮੈਂ ਸੰਗਤ ਦਰਸ਼ਨ ਦੇ ਵਿੱਚ ਖੁਦ ਦਾ ਸਿਰ ਵੱਢ ਲਊਂਗਾ, ਜਾਂ ਗੁਰਦੁਆਰਾ ਸਾਹਿਬ ਦੇ ਅੱਗੇ ਖੜ ਕੇ ਸਿਰ ਆਪਣਾ ਕੱਟ ਲਵਾਂਗਾ ਆਪ ਹੀ। ਦੂਜੇ ਪਾਸੇ ਪੱਟੀ ਦੇ ਵਿੱਚ ਇਸੇ ਤਰ੍ਹਾਂ ਇੱਕ ਪਿਓ ਦਾ ਪੁੱਤਰ ਮਰ ਗਿਆ ਜਵਾਨ, ਤੇ ਉਹਨੇ ਜਦੋਂ ਉਹ ਲਾਸ਼ ਸਿਵਿਆਂ ਤੱਕ ਲਿਜਾਣੀ ਸੀ ਤੇ ਉਹਨੇ ਕਫਨ ਦੇ ਉੱਤੇ ਮੈਮੋਰੰਡਮ ਲਿਖਿਆ ਮੋਦੀ ਦੇ ਨਾਂ ਤੇ ਕਿ ਅਸੀਂ ਇੰਨੀ ਵਾਰ ਤੁਹਾਡੇ ਪ੍ਰਸ਼ਾਸਨ ਕੋਲ, ਤੁਹਾਡੇ ਪੁਲਿਸ ਕੋਲ, ਤੁਹਾਡੇ ਅਧਿਕਾਰੀਆਂ ਕੋਲ ਗਏ ਕਿ ਸਾਡੇ ਬੱਚੇ ਬਚਾ ਲਓ, ਸਾਡੇ ਬੱਚੇ ਬਚਾ ਲਓ, ਤਾਂ ਮੋਦੀ ਸਾਹਿਬ ਕਿ ਸਾਡੀ ਕਿਸੇ ਨੇ ਨਹੀਂ ਸੁਣੀ, ਸਾਡਾ ਮਰ ਗਿਆ, ਲੋਕਾਂ ਦੇ ਬਚਾ ਲਓ। ਹੁਣ ਇੱਕ ਪਿਓ ਕਫਨ ਤੇ ਮੈਮੋਰੰਡਮ ਲਿਖਦਾ, ਦੂਜਾ ਪਰਚਿਆਂ ਤੇ ਲਿਖਦਾ ਕਿ ਸਾਡਾ ਪਿੰਡ ਬਚਾ ਲਓ, ਸਾਡੇ ਪੁੱਤ ਬਚਾ ਲਓ, ਨਹੀਂ ਤਾਂ ਮੈਂ ਆਪਦਾ ਸਿਰ ਵਢਾ ਲਾਂਗੇ। ਹਾਲੇ ਵੀ ਅਸੀਂ ਜੇ ਕਹੀ ਜਾਈਏ ਕਿ ਪੰਜਾਬ 'ਚ ਨਸ਼ਾ ਨਹੀਂ ਹੈ, ਹਾਂ ਠੀਕ ਆ, ਸਾਨੂੰ ਇਹ ਵੀ ਮੰਨਣਾ ਪਏਗਾ ਪੰਜਾਬ 'ਚ ਨਸ਼ਾ ਨਹੀਂ ਹੈ। ਨਸ਼ਾ ਨਹੀਂ ਹੈ, ਪੰਜਾਬ ਦੇ ਵਿੱਚ ਨਾਸ਼ ਹੈ, ਨਾਸ਼ ਹੈ ਜਿੱਥੇ। ਜੀ ਜੀ ਬਿਲਕੁਲ। ਅਤੇ ਆਪਾਂ ਜਾਂਦੇ ਜਾਂਦੇ ਜੇ ਗੱਲ ਕਰ ਲਈਏ ਮਿੰਟੂ ਜੀ, ਵੀ ਰਾਹੁਲ ਗਾਂਧੀ ਲੋਕ ਸਭਾ 'ਚ ਸੁੱਤੇ ਫੜੇ ਗਏ। ਇਹ ਜਦੋਂ 2014 ਦੇ ਵਿੱਚ ਮਹਿੰਗਾਈ ਤੇ ਬਹਿਸ ਹੁੰਦੀ ਸੀ, ਉਦੋਂ ਵੀ ਸੁੱਤੇ ਪਏ ਸਨ। ਇਹ ਕਹਿੰਦੇ ਕਿ ਮਹਿੰਗਾਈ ਤੋਂ ਕੀ ਲੈਣਾ, ਨੀਂਦ ਪੂਰੀ ਕਰ ਲਈਏ। ਫਿਰ ਜਿੱਦਣ ਲਲਿਤ ਮੋਦੀ ਤੇ 2015 'ਚ ਚਰਚਾ ਹੋਣ ਡਈ ਸੀ, ਉਦੋਂ ਵੀ ਸੁੱਤੇ ਪਏ ਸਨ। ਕਹਿੰਦੇ ਕਿ ਕੋਈ ਲੈ ਗਿਆ ਮੁਲਕ ਦਾ ਪੈਸਾ, ਸਾਨੂੰ ਕੀ ਹੈ, ਝੱਟ ਆਰਾਮ ਕਰ ਲਈਏ। ਕੋਈ ਬਹੁਤ ਆਉਂਦੇ ਹੀ ਥਕੇਵਾਂ ਆਉਣੇ ਆ। ਫਿਰ ਜੁਲਾਈ 2016 'ਚ ਜਿਹੜੇ ਅੱਜ ਦਾ ਦਿਨ ਆ,
ਇਹ ਅੱਜ ਜਦੋਂ ਗੁਜਰਾਤ ਦੇ ਦਲਿਤਾਂ ਦੀ ਉੱਥੇ ਗੱਲ ਹੋ ਰਹੀ ਸੀ ਕਿ ਜਦੋਂ ਇਸ ਮਹੱਤਵਪੂਰਨ ਮੁੱਦੇ ਤੇ ਬਹਿਸ ਹੋ ਰਹੀ ਸੀ ਤੇ ਜਨਾਬ ਪਤਾ ਨਹੀਂ ਸੌਂ ਰਹੇ ਸੀ ਕਿ ਸੋਚ ਰਹੇ ਸੀ ਉੱਠਾਂ ਕਿ ਨਾ ਉੱਠਾਂ, ਪਤਾ ਨਹੀਂ, ਸਿਰ ਸੁੱਟ ਕੇ ਪਏ ਸਨ, ਫਿਰ ਕੈਮਰੇ 'ਚ ਕੈਦ ਹੋ ਗਏ। ਹੁਣ ਮੇਰੇ ਖਿਆਲ ਦੇ ਨਾਲ ਜਿੰਨੀ ਝਪਕੀ ਇਹਨਾਂ ਨੂੰ ਆਉਂਦੀ ਹੈ, ਇਹ ਝਪਕੀ ਜਿਸ ਤਰੀਕੇ ਦੀ ਹੈ, ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਲਈ ਇੱਕ ਬੈੱਡ ਉੱਥੇ ਲਾ ਦੇਣਾ ਚਾਹੀਦਾ ਕੁਰਸੀ ਤੇ। ਇਹ ਥੋੜ੍ਹਾ ਤੰਗ ਹੁੰਦੇ ਆ, ਸੌਣ ਲਈ ਉੱਥੇ ਮੰਜਾ ਡਾ ਦੇਣਾ ਚਾਹੀਦਾ। ਆਉਣਾ ਹੀ ਜਦੋਂ ਇਹਨਾਂ ਨੇ ਸੌਣਿਆ, ਕਿਉਂਕਿ ਮਾਂ ਪੁੱਤਰਾਂ ਨੇ ਅੱਜ ਤੱਕ ਜਿਹੜੀ ਆ 16ਵੀਂ ਲੋਕ ਸਭਾ ਬਣੀ ਹੈ, ਇਹਦੇ ਵਿੱਚ ਇੱਕ ਵੀ ਸਵਾਲ ਨਹੀਂ ਪੁੱਛਿਆ ਇਹਨਾਂ ਮਾਂ ਪੁੱਤਰਾਂ ਨੇ। ਸੋ ਜਦੋਂ ਕਰਨਾ ਹੀ ਕੁਛ ਨਹੀਂ ਤੇ ਫਿਰ ਭਾਵੇਂ ਮੰਜਾ ਡਾ ਦਿਓ, ਕੋਈ ਫਰਕ ਨਹੀਂ ਪੈਣਾ। ਸੌਣਾ ਕੁਰਸੀ ਤੇ ਵੀ, ਮੰਜੇ ਤੇ ਵੀ ਸੌ ਚੜਨ। ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਮਿੱਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।